ਜੰਗੀ ਵੈਕਾਵਿਲ, ਜਰਨੈਲ ਸਿੰਘ ਜੌਹਲ ਲਿਨਵੁੱਡ, ਗੁਰਪਾਲ ਸਿੰਘ ਸੋਹਲ ਕਲੋਵਿਸ, ਟੇਰਕੀਆਣਾ ਇਮੀਗ੍ਰੇਸ਼ਨ ਲਾ ਫਰਮ, ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟੇਰਕੀਆਣਾ, ਨੰਬਰ 415-909-0503। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਆ ਉਹ ਸ਼ੁਰੂ ਜਿਹੜਾ ਜੀ ਕਰਦੇ ਹਾਂ। ਲਖੀਮਪੁਰ ਵਿੱਚ ਮਾਰੇ ਗਏ ਪੱਤਰਕਾਰ ਦਾ ਪਰਿਵਾਰ ਵੀ ਹੁਣ ਆਇਆ ਹੈ ਸਾਹਮਣੇ। ਹਾਂਜੀ, ਵੈਸੇ ਆਪਾਂ ਇਹਦੇ ਤੇ ਹੋਰ ਵੀ ਗੱਲ ਕਰ ਲੈਂਦੇ, ਪਰ ਸਭ ਤੋਂ ਪਹਿਲਾਂ ਜਿਹੜੀ ਇੱਕ ਖਬਰ ਆਪਾਂ ਲਈਏ ਤਾਂ ਵਾਕਈ ਇਹ ਹੈਰਾਨੀ ਕਰਨ ਵਾਲੀ ਖਬਰ ਆ ਕਿ ਪੱਤਰਕਾਰ ਦੀ ਖਬਰ ਨੂੰ ਪੱਤਰਕਾਰਾਂ ਨੇ ਹੀ ਦਬਾ ਲਿਆ। ਮਤਲਬ ਦੋ ਤਰ੍ਹਾਂ ਦੀ ਗੱਲ ਆ ਕਿ ਇੱਕ ਤੇ ਏਜੰਡਾ ਚੱਲਣਾ ਹੀ ਚੱਲਣਾ ਸੀਗਾ, ਉਹ ਆਪਾਂ ਨੂੰ ਸਭ ਨੂੰ ਪਤਾ ਸੀਗਾ ਕਿ ਯੋਗੀ ਸਰਕਾਰ ਦੀ ਇੱਕ ਫਿਤਰਤ ਹੈ ਜਾਂ ਇਹਨਾਂ ਦੀ ਸੰਘੀਆਂ ਦੀ ਇੱਕ ਫਿਤਰਤ ਹੈ ਕਿ ਚਾਹੇ ਕੋਈ ਪ੍ਰਸ਼ਾਸਕੀ ਫੇਲੀਅਰ ਹੋ ਜਾਵੇ, ਚਾਹੇ ਕੋਈ ਇਸ ਤਰ੍ਹਾਂ ਦਾ ਇਹ ਜ਼ੁਲਮ ਕਰ ਦੇਣ, ਇਹਨਾਂ ਨੇ ਜੋ ਪੀੜਤ ਧਿਰਿਆ ਉਹਨੂੰ ਹੀ ਦੋਸ਼ੀ ਠਹਿਰਾਉਣਾ ਹੁੰਦਾ ਹੈ ਜੀ। ਮਤਲਬ ਕਿ ਜਿੱਦਾਂ ਕਹਿ ਲਓ ਕਿ ਇਹ ਤੇ ਬਈ ਧੱਕੇ ਨਾਲ ਸਾਡੀ ਗੱਡੀ ਦਿੱਤੀ ਆ, ਇਹ ਇਹਨਾਂ ਦਾ ਮਤਲਬ ਇਹ ਹੁੰਦਾ ਹੈ। ਸੋ ਇਹ ਇੱਕ ਕੰਮ ਕਰਨ ਦਾ ਢੰਗ ਹੈ। ਤੁਹਾਨੂੰ ਯਾਦ ਹੋਣਾ ਅੱਗੇ ਵੀ ਮੈਂ ਵੈਸੇ ਗੱਲ ਕਹੀ ਹੈ ਕਿ ਜਦੋਂ ਇਸ ਤਰ੍ਹਾਂ ਦੇ ਕੋਈ ਹਾਈ ਪ੍ਰੋਫਾਈਲ ਮਾਮਲੇ ਵਰਤਦੇ ਆ, ਵਾਪਰਦੇ ਆ, ਯੂਪੀ ਦੇ ਵਿੱਚ ਤੁਸੀਂ ਦੇਖਿਓ ਕਿ ਇੱਕ ਸਮਾਨਾਂਤਰ ਜਿੱਦਾਂ ਕਹਿ ਲਈਏ ਕਿ ਬਰੋਬਰ ਇੱਕ ਪ੍ਰਾਪੇਗੰਡਾ ਖੜਾ ਕਰ ਦਿੱਤਾ ਜਾਂਦਾ ਹੈ। ਹੁਣ ਜਿੱਦਾਂ ਤੁਸੀਂ ਦੇਖਿਆ ਹੋਏਗਾ ਕਿ ਹਾਥਰਸ ਜਾਂ ਇਹੋ ਜਿਹੇ ਹੋਰ ਮਾਮਲੇ ਆ ਤਾਂ ਬਰੋਬਰ ਇੱਕ ਯੋਗੀ ਸਰਕਾਰ ਵੱਲੋਂ ਚਲਾ ਦਿੱਤਾ ਜਾਂਦਾ ਹੈ ਕੰਮ ਕਿ ਦੇਖੋ ਜੀ ਯੋਗੀ ਸਰਕਾਰ ਨੂੰ ਬਦਨਾਮ ਕਰਨ ਦਾ ਯਤਨ ਹੋ ਰਿਹਾ। ਹੁਣ ਦੇਖੋ ਗੱਲ ਇਹ ਆ, ਪਿੱਛੋਂ ਬੰਦੇ ਵੀ ਫੜ ਲੈਂਦੇ ਆ ਕਿ ਈਮੇਲ ਕਰ ਰਹੇ ਸੀ, ਫਲਾਹ ਕਰ ਰਹੇ ਸੀ, ਸਾਜ਼ਿਸ਼ ਰਚ ਰਹੇ ਸੀ, ਕੌਣ ਬਾਅਦ ਦੇ ਵਿੱਚ ਪੁੱਛਦਾ, ਉਹ ਬਰੀ ਹੋ ਕੇ ਘਰ ਨੂੰ ਚੱਲ ਜਾਂਦੇ ਨੇ। ਤੇ ਹੁਣ ਇੱਕ ਚੀਜ਼ ਹੋਰ ਤੁਸੀਂ ਦੇਖੋ, ਨੈਸ਼ਨਲ ਮੀਡੀਆ ਕੀ ਕਰ ਰਿਹਾ ਕਿ ਲੀਡਰ ਦੇਖੋ ਜਾ ਰਹੇ ਨੇ, ਪੰਜਾਬ ਦੇ ਲੀਡਰਾਂ ਨੇ ਤੇ ਜਾਣਾ ਭਾਈ, ਰੋਕਿਆ ਕਿਉਂਕਿ ਉੱਥੇ ਸਿੱਖ ਵੱਸਦੇ ਨੇ ਜ਼ਿਆਦਾਤਰ, ਮਰੇ ਵੀ ਜ਼ਿਆਦਾ ਸਿੱਖ ਨੇ, ਪੰਜਾਬੀ ਮੂਲ ਦੇ ਆ, ਜਾਣਾ ਹੀ ਭੱਜਣਾ ਹੀ ਆ, ਬਾਕੀ ਉਹਨਾਂ ਨੂੰ ਜ਼ਰੂਰਤਾਂ ਨੇ, ਰਾਜਨੀਤਿਕ ਲੋਕਾਂ ਨੂੰ ਜ਼ਰੂਰਤਾਂ ਨੇ, ਤੁਸੀਂ ਨਾ ਮੌਕਾ ਦਿਓ। ਆਖਿਰ ਜੀ ਇਹ ਨਾ ਪੋਲੀਟੀਕਲ ਪਰਿਅਟਨ ਕਰਨ ਆਉਂਦੇ, ਪਰਿਅਟਨ ਮਤਲਬ ਸੈਰ ਸਪਾਟਾ। ਇਹ ਜਿਹੜਾ ਨੈਸ਼ਨਲ ਮੀਡੀਆ ਉਹ ਸ਼ਬਦ ਇਸਤੇਮਾਲ ਕਰ ਰਿਹਾ। ਆਖਿਰ ਖਾਲਿਸਤਾਨੀ ਇਹ ਬੰਦੇ ਸੀਗੇ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੀ ਟੀ ਸ਼ਰਟ ਪਾਈ ਹੋਈ ਆ, ਮਤਲਬ ਕਿ ਇੱਕ ਬੰਦੇ ਦੇ ਟੀ ਸ਼ਰਟ ਪਾਈ ਫੋਟੋ ਲੱਗੀ ਤੇ 36 ਪਾਈ ਫਿਰਦੇ ਆ। ਕੋਈ ਏਦਾਂ ਤੇ ਹੈ ਨੀਗਾ ਕਿ ਕੋਈ ਰੋਕ ਆ। ਸੁਬਰਾਮਨੀਅਮ ਸਵਾਮੀ ਦੀ ਫੋਟੋ ਆਪ ਵਾਇਰਲ ਹੋ ਜਾਂਦੀ ਹੈ, ਤੁਹਾਨੂੰ ਪਤਾ ਹੀ ਹੈ, ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਨਾਲ, ਉਹਨੂੰ ਵੀ ਫੜ ਕੇ ਅੰਦਰ ਕਰ ਦੋ। ਮਤਲਬ ਕਿ ਇੱਕ ਬੰਦੇ ਤੇ ਜੇ ਮੰਨ ਲਓ ਕੋਈ ਹੈ ਵੀ ਆ, ਕੋਈ ਵਿਚਾਰਧਾਰਕ ਹੋ ਵੀ ਸਕਦਾ, ਕੋਈ ਇਸ ਤਰ੍ਹਾਂ ਕੋਈ ਇਹਦੇ ਚ ਕੋਈ ਆਪਾਂ ਇਹ ਤਾਂ ਹੈ ਨਹੀਂ ਕਿਸੇ ਦੀ ਗਰੰਟੀ ਲਈਏ, ਹਰੇਕ ਵਿਚਾਰਧਾਰਾ ਦਾ ਕਿਸਾਨ ਆ। ਮੈਂ ਤਾਂ ਅੱਗੇ ਕਹਿੰਦਾ ਕਿ ਕਿਸਾਨ ਕਾਮਰੇਡ ਵੀ ਆ, ਕਿਸਾਨ ਖਾਲਿਸਤਾਨੀ ਵੀ ਆ, ਕਿਸਾਨ ਹਿੰਦੂਤਵੀ ਵੀ ਆ, ਕਿਸਾਨ ਲਿਬਰਲ ਵੀ ਹੈ। ਕਿਸਾਨ ਤਾਂ ਇੱਕ ਕਿੱਤਾ ਹੈ ਨਾ, ਤਾਂ ਕਿੱਤੇ ਦੇ ਵਿੱਚ ਹਰੇਕ ਜ਼ਾਤ, ਧਰਮ, ਮਜ਼ਹਬ ਦਾ ਮਿਲਣਾ ਸੁਭਾਵਿਕ ਆ। ਤਾਂ ਕਹਿਣ ਦਾ ਮਤਲਬ ਇਹੋ ਆ, ਜੇ ਮੈਂ ਮੁੱਖ ਦੀ ਗੱਲ ਮੁਕਾਵਾਂ ਤਾਂ ਉਹੀ ਏਜੰਡਾ ਰਨ ਕੀਤਾ ਜਾ ਰਿਹਾ। ਇਹਨਾਂ ਨੇ ਗਰੁੱਪ ਬਣਾਇਆ ਸੀਗਾ ਜੀ, ਫਲਾਣਾ ਸਾਬਕਾ ਖਾਲਿਸਤਾਨੀ ਉਹ ਗਰੁੱਪ ਨੂੰ ਚਲਾ ਰਿਹਾ ਸੀ, ਹਿੰਸਾ ਇਹਨਾਂ ਨੇ ਪਹਿਲਾਂ ਹੀ ਮਿੱਥੀ ਹੋਈ ਸੀ। ਉਹਨਾਂ ਨੂੰ ਮਤਲਬ ਕਿ ਜਿਹੜੇ ਬੰਦੇ ਇਹ ਗੁਨਹਗਾਰ ਨੇ, ਜਿਹੜੇ ਬੰਦੇ ਪਹਿਲਾਂ ਹੀ ਧਮਕੀਆਂ ਦੇਣ ਲੱਗ ਪਏ, ਜਿਹੜੇ ਬੰਦੇ ਪਹਿਲਾਂ ਹੀ ਉੱਥੋਂ ਦੇ ਵੱਸਦੇ ਸਿੱਖਾਂ ਤੇ ਕਿਤੇ ਨਾ ਕਿਤੇ ਖਾਰ ਖਾਂਦੇ ਆ, ਉਹਨਾਂ ਬੰਦਿਆਂ ਨੂੰ ਵਿਕਟਮ ਬਣਾ ਕੇ 15-15, 20-20 ਮਿੰਟ ਲਗਾਤਾਰ ਲਾਈਵ ਦਾ ਮੌਕਾ ਦਿੱਤਾ ਜਾ ਰਿਹਾ ਕਿ ਉਹ ਦੱਸਣ ਲੋਕਾਂ ਨੂੰ ਕਿ ਇਹ ਤੇ ਕਿਸਾਨਾਂ ਦੀ ਸਾਰੀ ਗਲਤੀ ਹੈ ਜੀ, ਅਸੀਂ ਤਾਂ ਪੀੜਤ ਹਾਂ। ਖੈਰ ਵਧੀਆ, ਅੱਗੇ ਆਪਾਂ ਤਾਂ ਇਹ ਹੁਣ ਮਾਮਲਾ ਇਹ ਹੋਇਆ ਕਿ ਜਦੋਂ ਹੁਣ ਚਲੋ ਦੋਵੇਂ ਪਾਸੇ ਬਹਿਸ ਚੱਲ ਰਹੀ ਆ, 4 ਵੀਡੀਓ ਅੱਜ ਆਈਆਂ ਨੇ ਨਵੀਆਂ, ਤੁਸੀਂ ਦੇਖੀਆਂ ਹੋਣੀਆਂ ਨੇ ਕਿਸ ਤਰ੍ਹਾਂ ਕੁਚਲ ਰਹੀਆਂ। ਉਸ ਤੋਂ ਪਹਿਲਾਂ ਇੱਕ ਵੀਡੀਓ ਹੈ ਜਿਹਦੇ ਵਿੱਚ ਇੱਕ ਸ਼ੀਸ਼ਾ ਟੁੱਟਾ ਹੋਇਆ, ਹੋ ਸਕਦਾ ਕਿਸੇ ਨੇ ਪੱਥਰ ਮਾਰਿਆ ਵੀ ਹੋਵੇ, ਹੋ ਸਕਦਾ ਪਹਿਲਾਂ ਪੱਥਰ ਮਾਰਿਆ ਹੋਵੇ, ਪਰ ਗਾਂ ਜਿਹੜੇ ਤੁਰੇ ਜਾਂਦੇ ਸੀ ਉਹਨਾਂ ਦਾ ਕੀ ਕਸੂਰ ਸੀ ਮੈਨੂੰ ਦੱਸੋ। ਉਹ ਤੇ ਏਦਾਂ ਹੀ ਲੱਗਦਾ ਹੈ ਨਾ ਕਿ ਜਿਵੇਂ ਉਹ ਤਾਂ ਵਿਚਾਰੇ ਵਿਸਰ ਭੋਲੇ ਤੁਰੇ ਜਾਂਦੇ ਤੇ ਪਿੱਛੋਂ ਆਏ ਉਹਨਾਂ ਨੂੰ ਲਿਤੜ ਕੇ ਲੰਘਦੇ ਆ ਬੇਦਰਦੀ ਨਾਲ, ਬੇਕਿਰਕੀ ਨਾਲ। ਉਹ ਤਾਂ ਕੋਈ ਐਕਸੀਡੈਂਟਲ ਮਾਮਲਾ ਲੱਗ ਹੀ ਨਹੀਂ ਰਿਹਾ, ਇਉਂ ਹੀ ਲੱਗ ਰਿਹਾ ਕਿ ਬਸ ਧਾਰ ਹੀ ਲਈ। ਸੋ ਕਹਿਣ ਦਾ ਮਤਲਬ ਕਿ 3-4 ਵੀਡੀਓ ਜਿਹੜੀਆਂ ਵਾਇਰਲ ਹੋਈਆਂ ਉਹਨਾਂ ਨੇ ਕਾਫੀ ਸੁਰਖੀਆਂ ਬਟੋਰੀਆਂ। ਚਲੋ ਉਹ ਆਪਾਂ
अगले हिस्से च गल करते हैं। तो बहरहाल पत्रकार का जिहड़ा मुआमला है वो कुछ इस तरह का हो गया वा कि समझ नहीं लग रही कि होया की है, वापरिया की है, क्योंकि कोई खबर दे के राजी नहीं। बेसिकली ये टीचर सीगा, बेसिकली ये मुंडा टीचर सीगा, मतलब कि वेखो कितना बड़ा लॉस होएगा कि टीचर कम एक जर्नलिस्ट। तो होया कि लॉकडाउन के विच जिवें प्राइवेट स्कूल बंद हो गए सी, प्राइवेट मतलब कि स्कूल च होना, तो इहदी नौकरी जदों उत्थे गवाच गई तो फिर इन्हें उदों बाद ये पत्रकारिता जिहड़ी है शुरू की है, एक चैनल वास्ते बतौर स्टिंगर ये कवर कर रहा सीगा। तो पिछों आके ये भी वजी है जीप। उस तो बाद एक अखबार ने, मैं ना भी कोट कर देना, अमर उजाला बहुत बड़ा अखबार है, कौमी अखबार है हिंदी का, तो उन्हें तो इतों तक कहा कि पत्रकार नूं गोली मारी गई है, बाद इसकी बाद गोली भी लगी है, जख्मी होने तो बाद इसकी बाद गोली भी बची है। पर पत्रकार की खबर नहीं आ रही। मैं जिवें कह रहा कि दोवां धिरां की खबर तो आ रही है, एक किसान धिर दी है जिन्हां दे नाल जुल्म होया, एक वो धिर जिहड़ी हुण धक्के नाल पीड़ित बनना चाहुंदी है, वख-वख यतन कीते जा रहे हैं। हालांकि FIR जिहड़ी है वो दर्ज हो गई है, उहदे च कोई शक नहीं है कि 302 307 मंत्री के मुंडे आशीष ते ला घत्ती है इन्हां ने। पर रौला यह है कि हुण जिहड़ा पत्रकार है उन्हां दे घर दे, जिहड़ा मर गया पत्रकार, उन्हां दे घर दे जिहड़े आ वो सामने आए आ। उनका कहना है कि देखो साडे मामले दे विच भी मंत्री दे मुंडे ते पर्चा दर्ज होना चाहिए। वो भी इहो गल कह रहे हैं कि असल दे विच जिहड़ा ये सारा कांड होया वो कांड नूं अंजाम देण वाला कोई होर नहीं, मंत्री दा मुंडा। तां जिहड़ा ये पीड़ित परिवार आ, पत्रकार दे जिहड़े वारिस आ, वो भी इस गल ते जोर दे रहे आ। जिहदा नाम मुंडे दा रमन कश्यप सीगा जिहड़ा मारिया गया, जी इन्हां दा भी सीधे तौर ते कहना, इन्हां दे मेरे ख्याल दे नाल जिहड़े पिता राम आसरे उन्होंने कहा कि देखो केंद्रीय मंत्री के बेटे आशीष मिश्र ते ओदी पार्टी के जिहड़े होर कारकुन सी, उन्होंने ही मेरे मुंडे नूं मारिया वा। मतलब कि तहरीर दे विच कह रहे हैं, तहरीर मतलब कि जिवें आपां FIR कह दिंदे जां दरखास्त कह दिंदे, रिपोर्ट कह दिंदे, तो वो अपनी तहरीर दे विच इह गल कह रहे हैं कि देखो मेरे मुंडे नूं केंद्रीय मंत्री दे मुंडे आशीष ते ओदे जिहड़े नाल कारकुन सी उन्हां ने मारिया वा। ते मैं ये सारी गल जिहड़ी आ उत्थे प्रतक्खदर्शियों तो सुन के सब कुछ कह रहा वां। सो ये चीज़ां जिहड़ियां निकल के आ रही, पर कमाल की गल है कि एक पत्रकार की भी मौत हुई है जिहदा कि दोनों धिरां नाल कोई लेना देना नहीं सी, जो सिर्फ उत्थे ड्यूटी कर रहा सी, पर ओदी खबर बिल्कुल गायब कर दी गई है। शायद मेरे ख्याल दे नाल जो गोली वाला मसला है या उसकी मौत के विच कुछ होर पेच है, इस करके वो खबर जिहड़ी है वो साइडलाइन की गई है सारे एपिसोड। बिल्कुल मिंटू जी हुण तुसीं देख लो भी की कुछ जिहड़ा उत्थे चलदा है। नाले यूपी वास्ते तो कोई नवीं गल ही नहीं है, साइडलाइन करना, दब्बना, बगैर किसी नूं दस्से जिहड़ा है संस्कार कर देना, इहदे विच तां इन्हां ने हुण PhD कर ली आ। लवप्रीत दे परिवार ने संस्कार करन तो मना किता। हाँ जी, ये हैगी है शाम तो पहला की खबर। हुण ताज़ा अपडेशन इस मामले दे विच इह आ कि 3 मृतकों का यानी 3 किसानों का संस्कार हो गया देर शाम। मेरे सामने राकेश टिकैत का मेरे फोन ते एक आई गया, मेरे ख्याल दे नाल ट्वीट है, उहदे च ये कह रहे हैं कि गुरविंदर की पोस्टमार्टम रिपोर्ट से संयुक्त किसान मोर्चा सहमत नहीं, दोबारा पोस्टमार्टम की मांग पर सरकार ने बोर्ड गठित कर डॉक्टरों को हेलीकॉप्टर से बहराइच भेजा है। 3 शहीद किसानों का परिवार की सहमति से संस्कार कर दिया गया है। मतलब इस तरह का उन्होंने ट्वीट है, वेरीफाइड अकाउंट है। इसका मतलब ये हुआ कि हुण तो कुछ समा पहला जिहड़ा राकेश टिकैत का ऑफिशियल अकाउंट है उहदे तो यह सूचना आई है कि 3 जणियां का संस्कार हो गया वा, पर एक गुरविंदर सिंह का संस्कार रुक गया है। हालांकि पहला ये सारे दे सारे संस्कार जिहड़े आ रोक लै गए सीगे। विचों कुछ परिवारां दा कहना यह सीगा कि जद तक सानू FIR की कापी नहीं विखाई जाती, जद तक पोस्टमार्टम की रिपोर्ट जिहड़ी सानू नहीं दिती जाती, तद तक असीं संस्कार नहीं करांगे, क्योंकि शायद डाउट क्रिएट हो गया कि पता नहीं इन्हां ने ऊं ही लारा लप्पा ला दिता होवे। देखो किसान आगू और खास तौर पर टिकैत से सवाल उठ पैंदे ने ते कई बार बेयकीनी देखो जिन्हां दे जी तुर गए होण
ਉਹਨਾਂ ਨੂੰ ਕੁਛ ਨਹੀਂ ਔੜਦਾ, ਕੁਛ ਨਹੀਂ ਉਹਨਾਂ ਦਾ ਯਕੀਨ ਵੱਜਦਾ ਕਿਸੇ ਤੇ ਵੀ। ਤਾਂ ਵਿੱਚੋਂ ਇਹ ਸ਼ੱਕ ਸ਼ਾਇਦ ਨਿਕਲਿਆ ਹੋਵੇਗਾ ਕਿ ਕੋਈ ਪਤਾ ਨਹੀਂ ਮੂੰਹ ਜ਼ਬਾਨੀ ਗੱਲ ਹੋਈ ਹੋਵੇ, ਹੋ ਸਕਦਾ ਹੈ FIR ਦਰਜ ਹੀ ਨਾ ਕੀਤੀ ਗਈ ਹੋਵੇ। ਬਹਰਹਾਲ ਤਾਂ ਹੀ ਉਹਨਾਂ ਨੇ ਸਵਾਲ ਚੁੱਕਿਆ। ਸੋ ਇਹ ਲੇਟੈਸਟ ਅਪਡੇਟ ਹੈ ਇਸ ਮਾਮਲੇ ਦੇ ਵਿੱਚ। ਜੇ ਆਪਾਂ ਦੇਖੀਏ ਤਾਂ ਜੀ ਇੱਕ ਜਿਹੜਾ ਗੁਰਵਿੰਦਰ ਸਿੰਘ ਵਾਲਾ ਮਾਮਲਾ ਹੈ, ਉਹਦੇ ਵਿੱਚ ਇਹ ਕਿਹਾ ਜਾ ਰਿਹਾ ਕਿ ਗੁਰਵਿੰਦਰ ਸਿੰਘ ਨੂੰ ਗੋਲੀ ਲੱਗੀ ਆ ਤੇ ਇਹ ਬਣਾ ਰਹੇ ਨੇ ਸਰੀਆ। ਵੈਸੇ ਕਮਾਲ ਦੀ ਗੱਲ ਇਹ ਆ ਕਿ ਜੇ ਤੁਸੀਂ ਪੋਸਟਮਾਰਟਮ ਵੀ ਦੇਖੋਗੇ, ਕਿਉਂਕਿ ਮੈਂ ਹੁਣ ਇਮਾਨਦਾਰੀ ਨਾਲ ਕਹਾਂ, ਮੈਂ ਰਿਪੋਰਟਾਂ ਨਹੀਂ ਦੇਖੀਆਂ, ਜੋ ਮੀਡੀਆ ਦੀ ਰਿਪੋਰਟਿੰਗ ਹੈ ਉਸ ਰਿਪੋਰਟ ਤੇ ਜੇ ਉਹ ਰਿਪੋਰਟਿੰਗ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਇਹ ਚੀਜ਼ਾਂ ਲਿਖੀਆਂ ਗਈਆਂ ਨੇ ਕਿ ਬਹੁਤੇ, ਜਿੱਦਾਂ ਮਤਲਬ ਕਿ ਜਿਹੜੇ ਕਿਸਾਨ ਸੀ ਇਹਨਾਂ ਚੋਂ ਬਹੁਤੇ ਜਿਹੜੇ ਜ਼ਖਮ ਸੀਗੇ ਉਹ ਘੜੀਸਦੇ ਸੀਗੇ, ਪਰ ਇੱਕ ਮੌਤ ਜਿਹੜੀ ਉਹ ਕਹਿੰਦੇ ਕਿ ਬ੍ਰੇਨ ਹੈਮਰੇਜ ਦੇ ਨਾਲ ਹੋਈ ਆ। ਔਰ ਕਮਾਲ ਦੀ ਗੱਲ ਇਹ ਆ ਕਿ ਗੁਰਵਿੰਦਰ ਦੇ ਮਾਮਲੇ 'ਚ ਇਹ ਕਿਹਾ ਜਾ ਰਿਹਾ ਕਿ ਵੱਜੀ ਗੋਲੀ ਆ, ਜਿਵੇਂ ਤੁਸੀਂ ਦੇਖਿਆ ਹੋਣਾ ਨਵਰੀਤ ਸਿੰਘ ਦੇ ਮਾਮਲੇ 'ਚ ਦਿਖ ਰਿਹਾ ਸੀਗਾ, ਸੁਰਾਖ ਦਿਖ ਰਿਹਾ ਸੀਗਾ, ਸਾਫ਼ ਤੌਰ ਤੇ ਨਜ਼ਰ ਆ ਰਿਹਾ ਸੀਗਾ, ਪਰ ਕੁਛ ਨਹੀਂ ਬਣਿਆ, ਆਪਾਂ ਨੂੰ ਸਭ ਨੂੰ ਪਤਾ ਹੀ ਹੈ। ਤਾਂ ਇਸ ਮਾਮਲੇ 'ਚ ਵੀ ਇਹ ਕਿਹਾ ਜਾ ਰਿਹਾ ਕਿ ਉਹਦਾ ਸਰੀਆ ਦਿਖਾਇਆ ਜਾ ਰਿਹਾ ਗੋਲੀ ਦਾ, ਕਿ ਜਿਹੜੀ ਗੋਲੀ ਕਥਿਤ ਤੌਰ ਤੇ ਵੱਜੀ ਆ। ਸੋ ਇਸ ਕਰਕੇ ਇਹਨਾਂ ਨੂੰ ਸ਼ੱਕ ਸੀ, ਤਾਂ ਇਹਨਾਂ ਨੇ ਉਹ ਸੰਸਕਾਰ ਜਿਹੜਾ ਵਾ ਉਹ ਰੋਕ ਦਿੱਤਾ ਹੈ। ਤਾਂ ਬਹਰਹਾਲ ਹੁਣ ਇਹਨਾਂ ਨੇ ਫੈਸਲਾ ਜਿਹੜਾ ਕਰ ਲਿਆ ਵਾ ਕਿ ਬਹਰਾਈਚ ਲਿਜਾ ਕੇ ਤੇ ਉੱਥੇ ਇਹ ਸਾਰਾ ਪੈਨਲ ਦੁਬਾਰ ਤੋਂ ਗਠਿਤ ਕੀਤਾ ਜਾਊਗਾ, ਫਿਰ ਪੋਸਟਮਾਰਟਮ ਹੋਏਗਾ। ਤਾਂ ਫਿਰ ਦੇਖਦੇ ਹਾਂ ਉਹ ਪੋਸਟਮਾਰਟਮ ਬਦਲਦਾ ਜਾਂ ਨਹੀਂ। ਇੱਕ ਵੱਡੀ ਹੋਰ ਖਬਰ ਆ ਗਈ ਹੈ, ਜਿਵੇਂ ਮੈਂ ਫਰੋਲ ਰਿਹਾ ਸੀਗਾ ਟੈਲੀਫੋਨ ਤੁਹਾਡੇ ਨਾਲ ਗੱਲ ਕਰਦਾ ਕਰਦਾ, ਇੱਕ ਵੱਡੀ ਖਬਰ ਆ ਰਹੀ ਹੈ। ਇਹ ਖਬਰ ਯੂਪੀ ਦੇ ਮੇਨ ਲੀਡ ਅਖਬਾਰ ਦੀ ਹੈ। ਉਹ ਕਹਿ ਰਹੇ ਆ ਕਿ ਅਮਿਤ ਸ਼ਾਹ ਨੇ ਟੈਨੀ ਨੂੰ, ਜਿਹੜਾ ਉਹ ਮੰਤਰੀ ਆ, ਮੁੰਡੇ ਦਾ ਜਿਹੜਾ ਪਿਓ ਆ ਮੋਨੂ ਦਾ, ਆਸ਼ੀਸ਼ ਮੋਨੂ, ਜਿਹੜਾ ਉਹਦੇ ਪਿਓ ਨੂੰ ਤਲਬ ਕਰ ਲਿਆ। ਮਤਲਬ ਕਿ ਜਿਹੜਾ ਕੇਂਦਰੀ ਗ੍ਰਹਿ ਰਾਜ ਮੰਤਰੀ ਆ ਉਹਨੂੰ ਤਲਬ ਕਰ ਲਿਆ ਗਿਆ ਗ੍ਰਹਿ ਮੰਤਰੀ ਵੱਲੋਂ ਕਿ ਇੱਥੇ ਆ, ਆਪਣਾ ਜਾ ਕੇ ਜਵਾਬ ਦੇ। ਔਰ ਦੂਜੀ ਇੱਕ ਵੱਡੀ ਅਪਡੇਸ਼ਨ ਇਸ ਮਾਮਲੇ 'ਚ ਇਹੋ ਆ, ਵੱਧ ਤੋਂ ਵੱਧ ਆਪਾਂ ਕੋਸ਼ਿਸ਼ ਕਰੀਏ ਕਿ ਅਪਡੇਸ਼ਨ ਹੀ ਲਈਏ, ਚਲੋ ਵਿਸ਼ਲੇਸ਼ਣ ਚੱਲਦੇ ਰਹਿੰਦੇ ਆ। ਇੱਕ ਵੱਡੀ ਖਬਰ ਇਹ ਆ ਰਹੀ ਆ ਕਿ ਕੁਝ ਵਕੀਲਾਂ ਨੇ ਮਾਮਲਾ ਸ਼ਾਇਦ ਸੁਪਰੀਮ ਕੋਰਟ ਵੀ ਖੜਿਆ ਹੈ। ਵੱਡੀ ਨਿਊਜ਼ ਹੈ ਇਹ। ਦੋ ਵੱਡੀਆਂ ਖਬਰਾਂ ਤੁਸੀਂ ਕਹਿ ਸਕਦੇ ਹੋ ਨੈਸ਼ਨਲ ਲੈਵਲ ਦੀਆਂ। ਇੱਕ ਤੇ ਇਹ ਆ ਕਿ ਇੱਕ ਬਹੁਤ ਵੱਡੇ ਅਖਬਾਰ ਨੇ, ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਪ੍ਰਤਿਸ਼ਠਿਤ ਅਖਬਾਰ ਆ, ਜਿਹੜਾ ਪੱਤਰਿਕਾ ਯੂਪੀ ਦਾ ਬਹੁਤ ਮੇਨ ਲੀਡ ਅਖਬਾਰ ਆ, ਉਹ ਇਹ ਦਾਅਵਾ ਕਰ ਰਿਹਾ ਵਾ ਕਿ ਅਮਿਤ ਸ਼ਾਹ ਨੇ ਇਹ ਕੇਂਦਰੀ ਗ੍ਰਹਿ ਰਾਜ ਮੰਤਰੀ ਨੂੰ ਤਲਬ ਕਰ ਲਿਆ ਕਿ ਆ ਕੇ ਜਵਾਬ ਦੇ। ਦੂਸਰੀ ਵੱਡੀ ਨਿਊਜ਼, ਨੈਸ਼ਨਲ ਨਿਊਜ਼ ਇਹੋ ਆ ਕਿ ਸੁਪਰੀਮ ਕੋਰਟ 'ਚ ਵੀ ਮਾਮਲਾ ਚੱਲ ਗਿਆ ਔਰ ਮੰਗ ਕੀਤੀ ਜਾ ਰਹੀ ਹੈ ਕਿ ਦੇਖੋ ਉੱਥੇ ਪ੍ਰਸ਼ਾਸਨ ਵਗੈਰਾ ਜੋ ਵੀ ਆ ਉਹ ਭਾਜਪਾ ਦਾ ਆ, ਤਾਂ ਕੇਂਦਰੀ ਗ੍ਰਹਿ ਰਾਜ ਮੰਤਰੀ ਵੀ ਭਾਜਪਾ ਦਾ। ਵੈਸੇ ਇੱਕ ਚੀਜ਼ ਤਾਂ ਕਾਮਨ ਸੈਂਸ ਨਾਲ ਜੇ ਆਪਾਂ ਸਮਝੀਏ ਕਿ ਹੁਣ ਉੱਥੋਂ ਦੀ ਪੁਲਿਸ ਜਾਂਚ ਕਿਹਦੀ ਕਰ ਰਹੀ ਹੈ, ਜਿਹਦੇ ਕੋਲ ਦੇਸ਼ ਦੀ ਸਾਰੀ ਪੁਲਿਸ ਦਾ ਹੀ ਕੰਮ ਆ, ਉਹਦੇ ਮੁੰਡੇ ਦੀ ਜਾਂਚ ਕਰੇਗੀ। ਇਹ ਬਹੁਤ ਵੱਡਾ ਸਵਾਲ ਆ ਕਿ ਕੀ ਜਾਂਚ ਨਿਰਪੱਖ ਹੋਏਗੀ? ਜਿਸ ਤਰ੍ਹਾਂ ਉਹ ਕਲੇਮ ਕਰ ਰਹੇ ਆ ਕਿ ਦੇਖੋ ਜੀ ਇਹਨਾਂ ਨੇ ਪਹਿਲਾਂ ਇੱਟ ਵੱਟਾ ਚਲਾਇਆ, ਇਹ ਤਾਂ ਇਨਵੈਸਟੀਗੇਸ਼ਨ ਦਾ ਵਿਸ਼ਾ ਹੋ ਗਿਆ ਨਾ, ਕਿਉਂਕਿ ਵੀਡੀਓ 'ਚ ਤਾਂ ਸਾਫ਼ ਨਜ਼ਰ ਆ ਰਿਹਾ ਕਿ ਵਿਦੋਸ਼ੀ ਬੰਦੇ ਤੁਰੇ ਜਾ ਰਹੇ, ਤੁਸੀਂ ਉਹਨਾਂ ਨੂੰ ਲਿਤੜ ਕੇ ਲੰਘ ਗਏ, ਮਾਰ ਕੇ ਲੰਘ ਗਏ, ਲਿੱਦ ਕੇ ਲੰਘ ਗਏ। ਹੁਣ ਜੇ ਆਪਾਂ ਦੂਸਰੀ ਧਿਰ ਦਾ, ਠੀਕ ਹੈ ਬੰਦੇ ਮਰੇ ਆ, ਪਰ ਕਿਸਾਨ ਕਹਿੰਦੇ ਕਿ ਗਾਂ ਜਾ ਕੇ ਗੱਡੀ ਪਲਟੀ ਹੈ, 2-3 ਬੰਦੇ ਉਹਦੇ 'ਚ ਮਰੇ ਨੇ। ਤੇ ਇਹ ਗੱਲ ਹੁਣ ਸਾਫ਼ ਕਿਵੇਂ ਹੋਏਗੀ ਇਨਵੈਸਟੀਗੇਸ਼ਨ 'ਚ? ਤੇ ਇਨਵੈਸਟੀਗੇਸ਼ਨ ਇਮਾਨਦਾਰੀ ਨਾਲ ਹੋਏਗੀ ਕਿਵੇਂ? ਹੋਏਗੀ ਕਿਵੇਂ? ਕਿਉਂਕਿ ਦੇਸ਼ ਦੇ ਅਮਨ ਕਾਨੂੰਨ ਨਾਲ ਜੁੜਿਆ ਮੰਤਰਾਲਾ ਤਾਂ ਜਿਹੜਾ ਮੇਨ ਦੋਸ਼ੀ ਆ ਉਹਦਾ ਪਿਓ ਸਾਬੀ ਜਾਂਦਾ। ਇੱਕ ਬਹੁਤ ਵੱਡੀ ਆਪਾਂ ਇੱਥੇ ਸਮਝੀਏ ਤਾਂ ਇਹ ਸੋਚਣ ਵਾਲੀ ਗੱਲ ਹੋ ਜਾਂਦੀ ਆ। ਖੈਰ ਦੇਖਦੇ ਹਾਂ ਸੁਪਰੀਮ ਕੋਰਟ ਦੇ ਵਿੱਚ ਸੁਣਵਾਈ ਕਿੰਨੀ ਜਲਦੀ ਹੁੰਦੀ ਹੈ। ਕਈ ਵਾਰ ਆਪਾਂ ਦੇਖਿਆ ਕਿ ਬਹੁਤ ਟਾਈਮ ਲੱਗ ਜਾਂਦਾ ਹੈ ਇਹੋ ਜਿਹੀਆਂ ਸੁਣਵਾਈਆਂ ਹੁੰਦੀਆਂ ਨੇ। ਤੇ ਇੱਧਰ ਦੇਖੋ ਇੱਕ ਪਾਸੇ ਬਹੁਤ ਜ਼ਿਆਦਾ ਸ਼ੋਕਮਈ ਮਾਹੌਲ ਆ ਪੰਜਾਬ ਤੋਂ ਲੈ ਕੇ, ਜੇ ਤੁਸੀਂ ਦੇਖੋਗੇ ਤਾਂ ਬਾਹਰਲੇ ਮੁਲਕ ਅੱਗੇ ਖਬਰ ਜਿਹੜੀ ਉਹ ਹੈਗੀ ਹੈ, ਸਾਬਕਾ ਪੋਰਨ ਸਟਾਰ ਮੇਰੇ ਖਿਆਲ ਦੇ ਨਾਲ ਉਹਨੇ ਫਿਰ ਇੱਕ ਵਾਰੀ ਪੋਸਟ ਪਾਈ, ਮੀਆਂ ਖਲੀਫਾ ਸ਼ਾਇਦ ਉਹਦਾ ਨਾਮ ਆ। ਤਾਂ ਖੈਰ ਇੱਥੇ ਜਿਹੜੇ ਹੈਗੇ ਆ ਸਾਡੇ ਪ੍ਰਧਾਨ ਸੇਵਕ, ਜਿਨ੍ਹਾਂ ਦੀ ਆਪਾਂ ਕੱਲ ਵੀ ਗੱਲ ਛੋਈ ਸੀ, ਉਹ ਗਏ ਆ ਤੇ ਉਹ ਯੂਪੀ ਦੇ ਵਿੱਚ 75 ਸਕੀਮਾਂ ਦਾ ਅੱਜ ਉਦਘਾਟਨ ਕਰ ਰਹੇ ਆ। ਮਤਲਬ ਕਿ ਕੋਈ ਸ਼ਬਦ ਤੱਕ ਨਹੀਂ ਬੋਲਿਆ। ਤੇ ਤੁਹਾਨੂੰ ਪਤਾ ਹੀ ਹੈ ਨਾ, ਕਹਿੰਦੇ ਸੀ ਕਿ ਮੇਰੀ ਕਾਰ ਦੇ ਥੱਲੇ ਤੇ ਕੁੱਤੇ ਦਾ ਪਿੱਲਾ ਆ ਜਾਵੇ ਤੇ ਮੈਨੂੰ ਦਰਦ ਹੁੰਦਾ ਹੈ, ਯਾਦ ਹੈ ਨਾ ਤੁਹਾਨੂੰ? ਔਰ ਉਹਦਾ ਵਿਵਾਦ ਵੀ ਹੋਇਆ ਸੀ। ਅੱਜ ਕੀ ਇਹ ਕਿਸਾਨ ਜਿਹੜੇ ਆ ਉਹ ਪੱਥਰਾਂ ਦੇ ਬੁੱਤ ਸੀਗੇ, ਸਮਝਣ ਵਾਲੀ ਗੱਲ ਆ। ਖੈਰ ਚਲੋ ਇਹਨਾਂ ਤੋਂ ਆਪਾਂ ਉਮੀਦ ਕੀ ਕਰੀਏ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ ਕਿ ਇੱਕ ਪਾਸੇ
ਕੁਰਲਾਪ ਹੋ ਰਹੇ ਸਨ, ਵਿਰਲਾਪ ਹੋ ਰਹੇ ਸਨ, ਤਾਂ ਦੂਸਰੇ ਪਾਸੇ ਸਾਡੇ ਪ੍ਰਧਾਨ ਸੇਵਕ ਮਿੱਥ ਮਿੱਥ ਕੇ ਇਹੋ ਜਿਹੀਆਂ ਗੱਲਾਂ ਕਰ ਰਹੇ ਸੀ ਤੇ ਕਹਿ ਰਹੇ ਸੀਗੇ ਕਿ ਮੈਂ ਤੁਹਾਨੂੰ ਨਾ ਅੱਜ ਹੋਮਵਰਕ ਦੇ ਕੇ ਚੱਲਿਆ, ਜਿਹੜੇ 9 ਲੱਖ ਜਿਹੜੇ ਇਹਨਾਂ ਨੇ ਬਣਾਏ ਆ ਘਰ, ਤੇ ਤੁਸੀਂ ਇਹਦੇ ਚ 18 ਲੱਖ ਦੀਵਾ ਬਾਲਣਾ। ਖੈਰ ਚਲੋ ਕੋਈ ਗੱਲ ਨਹੀਂ ਹੈ, ਸਮਾਂ ਹੁੰਦਾ। ਇਧਰ ਸੰਜੇ ਰਾਉਤ ਦਾ ਇੱਕ ਸ਼ਬਦੀ ਹਮਲਾ ਵੀ ਇਹਨਾਂ ਤੇ ਹੋਇਆ ਵਾ। ਉਹ ਕਹਿੰਦੇ ਕਿ ਕਿਸਾਨਾਂ ਦਾ ਕਤਲ ਹੋਇਆ, ਪਰ ਅਜੇ ਤੱਕ ਪੀਐਮ ਮੋਦੀ ਨੇ ਕੋਈ ਬਿਆਨ ਨਹੀਂ ਦਿੱਤਾ ਇਸੇ ਸੰਦਰਭ 'ਚ। ਉਧਰ ਪ੍ਰਿਯੰਕਾ ਗਾਂਧੀ ਦੀ ਅਰੈਸਟ ਪਾ ਦਿੱਤੀ ਗਈ ਆ 107-51 ਦੇ ਵਿੱਚ, ਜਿਵੇਂ ਆਪਾਂ ਕਹਿ ਲਈਏ, ਵੈਸੇ ਉਹ ਧਾਰਾ 152 ਹੁੰਦੀ, 107 ਹੁੰਦੀ, 116, ਤਾਂ ਇਸ ਤਰ੍ਹਾਂ ਦਾ ਉਹ ਮਾਮਲਾ, ਕਿਉਂਕਿ ਉਹਨੇ ਪ੍ਰਿਯੰਕਾ ਗਾਂਧੀ ਨੇ ਸਭ ਤੋਂ ਪਹਿਲਾਂ ਉਹ ਜਿਹੜੀ ਜੀਪ ਵਾਲੀ ਹੈ ਵੀਡੀਓ ਉਹ ਦਿਖਾਈ ਸੀ ਆਪਣੇ ਫੋਨ 'ਚ, ਤੇ ਪ੍ਰਧਾਨ ਮੰਤਰੀ ਨੂੰ ਸਵਾਲ ਕੀਤਾ ਸੀ ਕਿ ਕੀ ਤੁਸੀਂ ਹੁਣ ਤੱਕ ਇਹ ਵੀਡੀਓ ਨਹੀਂ ਦੇਖੀ, ਤੇ ਸਾਨੂੰ ਫੜ ਕੇ ਤੁਸੀਂ ਬਿਨਾਂ FIR ਤੋਂ ਅੰਦਰ ਬਿਠਾਇਆ ਵਾ, ਤੇ ਜਿਹੜੇ ਬੰਦੇ ਦੋਸ਼ੀ ਆ, ਕਲਪੇਟ ਆ, ਉਹ ਆਜ਼ਾਦ ਘੁੰਮਦੇ ਪਏ ਨੇ। ਇਸੇ ਤਰ੍ਹਾਂ ਲਖੀਮਪੁਰ ਦੇ ਵਿੱਚ ਜੇ ਦੇਖੀਏ ਤਾਂ CM ਬਘੇਲ ਨੇ ਪਹੁੰਚਣਾ ਸੀਗਾ, ਜਿਹੜੇ ਛੱਤੀਸਗੜ੍ਹ ਤੋਂ ਆ, ਇਹਨਾਂ ਨੂੰ ਨਹੀਂ ਜਾਣ ਦਿੱਤਾ ਗਿਆ ਕਿ ਇਹਨਾਂ ਨੇ ਵੈਸੇ ਕਿਹਾ ਕਿ ਮੈਂ ਤਾਂ ਸੀਤਾਪੁਰ ਚੱਲਿਆ, ਪ੍ਰਿਯੰਕਾ ਗਾਂਧੀ ਜਿੱਥੇ ਨਜ਼ਰਬੰਦ ਆ ਮੈਂ ਤਾਂ ਉੱਥੇ ਚੱਲਿਆ ਵਾ, ਪਰ ਨਹੀਂ ਜਾਣ ਦਿੱਤਾ ਗਿਆ। ਤੁਸੀਂ ਦੇਖ ਲਓ ਕਿ ਸੂਬੇ ਦੇ ਮੁੱਖ ਮੰਤਰੀ ਨੂੰ ਨਹੀਂ ਲੰਘਣ ਦਿੱਤਾ, ਉਹਨਾਂ ਨੇ ਉੱਥੇ ਹੀ ਧਰਨਾ ਲਾ ਦਿੱਤਾ ਏਅਰਪੋਰਟ ਤੇ। ਔਰ ਕਮਾਲ ਦੀ ਗੱਲ ਆ, ਮੁੱਖ ਮੰਤਰੀ ਵੈਸੇ ਇਸ ਤਰ੍ਹਾਂ ਦੇ ਹੋਣੇ ਚਾਹੀਦੇ ਆ, ਤੇ ਉੱਥੋਂ ਹੀ ਬੰਦੇ ਨੇ ਪ੍ਰੈਸ ਕਾਨਫਰੰਸ ਕਰ ਦਿੱਤੀ ਬਾਈ, ਮਤਲਬ ਨੈਸ਼ਨਲ ਮੀਡੀਆ ਨਾਲ ਉੱਥੋਂ ਹੀ ਬਰੀਫਿੰਗ ਕਰ ਦਿੱਤੀ। ਇਸ ਤੋਂ ਇਲਾਵਾ ਜੇ ਦੇਖੀਏ ਸਾਡੇ CM ਸਾਹਿਬ ਜਿਹੜੇ ਉਹ ਇਸ ਸੰਦਰਭ ਵਿੱਚ ਕਹਿੰਦੇ ਮੈਂ ਅਮਿਤ ਸ਼ਾਹ ਨਾਲ ਮੁਲਾਕਾਤ ਕਰ ਆਇਆ, ਤੇ ਨਾਲ ਕਹਿੰਦੇ ਆ ਕਿ ਮੈਂ ਮੌਨ ਵਰਤ ਵੀ ਰੱਖਿਆ ਅੱਜ ਚੰਡੀਗੜ੍ਹ ਦੇ ਵਿੱਚ। ਤਾਂ ਸਾਡੇ CM ਸਾਹਿਬ ਜਿਹੜੇ ਆ ਉਹ ਇਸ ਤਰ੍ਹਾਂ ਦੀਆਂ ਹਾਲ ਦੀ ਘੜੀ ਕਹਿ ਲਓ ਕਿ ਗਤੀਵਿਧੀਆਂ ਕਰ ਰਹੇ ਨੇ। ਬਾਕੀ ਹੋ ਸਕਦਾ ਭਾਈ ਕੱਲ ਨੂੰ ਉਹ ਵੀ ਚਲੇ ਜਾਣ। ਤਾਂ ਇੱਧਰ ਦੂਜੇ ਪਾਸੇ ਜੇ ਦੇਖੀਏ ਤਾਂ ਆਮ ਆਦਮੀ ਪਾਰਟੀ ਦਾ ਵਫਦ ਜਿਹੜਾ ਉਹ ਵੀ ਗਿਆ, ਉਹਨਾਂ ਨੂੰ ਵੀ ਨਹੀਂ ਪਹੁੰਚਣ ਦਿੱਤਾ ਗਿਆ, ਉਹ ਵੀ ਸੜਕ ਤੇ ਹੀ ਸੀਗਾ। ਪਰ ਕਮਾਲ ਦੀ ਗੱਲ ਆ ਕਿ ਕੁਛ ਜਿੱਦਾਂ RLD ਵਾਲੇ ਆ, ਇੱਕ ਮਮਤਾ ਦੀ ਪਾਰਟੀ ਦੀ ਬੀਬੀ ਹੈ ਸੁਸ਼ਮਤਾ ਦੇਵ, ਉਹ ਵੀ ਪਹੁੰਚ ਗਈ, ਇਹ ਜੈੰਤ ਵੀ ਪਹੁੰਚ ਗਿਆ। ਇਹ ਅਖਿਲੇਸ਼ੀਆਂ ਨੂੰ ਤੇ ਕਾਂਗਰਸੀਆਂ ਨੂੰ ਉੱਥੇ ਨਹੀਂ ਜਾਣ ਦਿੱਤਾ ਜਾ ਰਿਹਾ, ਆਮ ਆਦਮੀ ਪਾਰਟੀ ਵਾਲਿਆਂ ਨੂੰ ਨਹੀਂ ਜਾਣ ਦਿੱਤਾ ਜਾ ਰਿਹਾ। ਬਾਕੀ ਕਈ ਲੀਡਰ ਉੱਥੇ ਪਹੁੰਚ ਰਹੇ। ਬੜਾ ਮੇਰੇ ਲਈ ਗੁੰਝਲਦਾਰ ਸਵਾਲ ਬਣਿਆ ਪਿਆ ਕਿ ਕੀ ਚੱਲਦਾ ਪਿਆ ਉੱਥੇ। ਜੀ ਜੀ ਬਿਲਕੁਲ। ਮੰਨਣਾ ਕੀ ਆ, ਇਹ ਆ ਵੀ ਜੋ ਮਰਜ਼ੀ ਕੋਈ ਕਿੱਦਾਂ ਜਿਹੜਾ ਉਹ ਕਹੀ ਜਾਵੇ, ਤੇ ਹੈ ਉੱਥੇ ਡੈਮੋਕ੍ਰੇਸੀ ਦੀ ਮੌਤ ਹੀ ਆ, ਕੋਈ ਉਸ ਤੇ ਹੋਣਾ ਨਹੀਂ ਆ। ਵੇਖ ਲਿਓ ਬਾਅਦ ਦੇ ਵਿੱਚ ਜਿੱਦਾਂ ਤੁਸੀਂ ਇਹ ਸਵਾਲ ਚੁੱਕਿਆ ਵੀ ਜਿਹੜੀ ਪੁਲਿਸ ਨੇ ਜਾਂਚ ਕਰਨੀ, ਉਹ ਪੁਲਿਸ ਤਾਂ ਉਹਦੇ ਅਧੀਨ ਆ, ਤੇ ਜਾਂਚ ਉਹਦੀ ਸਵਾਹ ਕਿਸੇ ਨੇ ਜਿਹੜੀ ਉਹ ਕਰਨੀ ਆ। ਸੋ ਸਿੱਧੂ ਦਾ ਹੁਣ ਬਿਆਨ ਆ ਗਿਆ, ਪ੍ਰਿਯੰਕਾ ਗਾਂਧੀ ਨੂੰ ਰਿਹਾ ਨਾ ਕਰਨ ਤੇ ਲਖੀਮਪੁਰ ਕਰਾਂਗੇ ਕੂਚ। ਕਿਸਾਨਾਂ ਵਾਸਤੇ ਵੀ ਕਰ ਲੈਂਦਾ ਨਾਲ ਹੀ। ਹਾਂਜੀ, ਨਹੀਂ ਇਹ ਵੀ ਇੱਕ ਵੱਡਾ ਸਵਾਲ ਬਣਦਾ ਵੈਸੇ ਕਿ ਬਘੇਲ ਗਿਆ ਵਾ, ਇਹਨਾਂ ਦੇ ਡਿਪਟੀ ਚੀਫ ਮਿਨਿਸਟਰ ਕੱਲ ਹੀ ਗਏ, ਉਹ ਤੇ ਮੇਰੇ ਖਿਆਲ ਦੇ ਨਾਲ ਇੱਕ ਰਾਤ ਉੱਥੇ ਚੌਂਕੀ 'ਚ ਵੀ ਲਾ ਆਏ ਆ, ਸੁਖਜਿੰਦਰ ਸਿੰਘ ਰੰਧਾਵਾ। ਤੇ ਇਹ ਜਿਹੜੇ ਪ੍ਰਧਾਨ ਆ ਉਹ ਹੁਣ ਅਲਟੀਮੇਟਮ ਦੇ ਰਹੇ ਆ ਕਿ ਕੱਲ ਤੱਕ ਮੁੰਡਾ ਅੰਦਰ ਸੁੱਟੋ, ਨਹੀਂ ਤੇ ਮੈਂ ਇੱਧਰ ਨੂੰ ਆ ਰਿਹਾ, ਲਖੀਮਪੁਰ ਨੂੰ ਆ ਰਿਹਾ ਵਾਂ। ਵੈਸੇ ਇੱਕ ਗੱਲ ਅੱਜ ਹੋਰ ਤੁਰੀ ਜੀ ਕਿ ਰਵਨੀਤ ਬਿੱਟੂ ਤੇ ਉਹਦੇ ਜਿਹੜੇ ਹੈਗੇ ਆ ਚਚੇਰੇ ਮੇਰੇ ਭਰਾ ਤੇ ਜਿਹੜੇ ਖੱਬੇ ਸੱਜੇ ਉਹਨਾਂ ਦੇ ਹੋਰ ਆ ਲੀਡਰ, ਉਹ ਅੱਜ ਬੜੇ ਖੁਸ਼ਨੁਮਾ ਮਾਹੌਲ ਦੇ ਵਿੱਚ ਚਾਹ ਦੇ ਨਾਲ ਮੱਠੀਆਂ ਖਾ ਰਹੇ ਸੀਗੇ, ਸੁੱਖ ਦੀ ਜਾਪਦੀ। ਕਿਉਂਕਿ ਚੰਨੀ ਸਾਹਿਬ ਦਿੱਲੀ ਗਏ ਨੇ। ਦਿੱਲੀ ਹੁਣ ਜਾਂਦੇ ਆ ਸਿੱਧਾ ਹਾਈਕਮਾਂਡ ਕੋਲ, ਤੇ ਥੋੜੀ ਜਿਹੀ ਨਾ ਟ੍ਰੋਲਿੰਗ ਹੁੰਦੀ ਆ। ਲੋਕ ਕਹਿੰਦੇ ਆ ਕਿ ਇੱਕ ਤੇ ਘਰੋਂ ਬਾਹਰ ਨਹੀਂ ਸੀ ਨਿਕਲਦਾ ਜਿਹੜਾ ਪਹਿਲਾ CM ਸੀ, ਤੈਨੂੰ ਵਿਚਾਰੇ ਨੂੰ ਤੁਸੀਂ ਘਰੇ ਨਹੀਂ ਜਾਣ ਦਿੰਦੇ। ਇਹ ਉਦੋਂ ਦਾ ਘਰੇ ਨਹੀਂ ਗਿਆ ਜਦੋਂ ਦਾ CM ਬਣਿਆ, ਕਿਉਂਕਿ ਇਹ ਵੀ ਇੱਕ ਬੜਾ ਵੱਡਾ ਵਿਸ਼ਾ ਬਣ ਜਾਂਦਾ ਨਾ। ਤਾਂ ਫਿਰ ਪਿਛਲੀ ਵਾਰੀ ਇਹਨਾਂ ਨੇ ਕੁਛ ਹੋਰ ਮਤਲਬ ਕਿ ਇਸੇ ਤਰ੍ਹਾਂ ਹੀ ਹਾਈਕਮਾਂਡ ਜਿਹੜੀ ਹੈ ਭਾਜਪਾ ਦੀ ਉਹਦੇ ਨਾਲ ਮੁਲਾਕਾਤ ਕੀਤੀ, ਕੁਛ ਵੱਡੇ ਟੌਪ ਦੇ ਲੀਡਰਾਂ ਨਾਲ, ਪ੍ਰਧਾਨ ਸੇਵਕ ਨੂੰ ਮਿਲੇ, ਐਤਕੀ ਅਮਿਤ ਸ਼ਾਹ ਨੂੰ ਮਿਲੇ। ਪਰ ਪਿਛਲੀ ਵਾਰੀ ਵੀ ਕਹਿੰਦੇ ਆ ਕਿ ਆਪਣੀ ਜਿਹੜੀ ਲੀਡਰਸ਼ਿਪ ਸੀ ਉਹਨਾਂ ਨਾਲ ਵੀ ਮਿਲਣ ਦਾ ਸਮਾਂ ਸੀ। ਅੱਜ ਵੀ ਇਹ ਕਿਹਾ ਜਾ ਰਿਹਾ ਕਿ ਸਿੱਧੂ ਦੇ ਅਸਤੀਫੇ ਨੂੰ ਲੈ ਕੇ ਕੁਛ ਵੱਡਾ ਵਾਪਰਨ ਜਾ ਰਿਹਾ ਹੈ। ਜਿਵੇਂ ਹੀ ਇਹ ਖਬਰ ਆਈ, ਚਰਨਜੀਤ ਸਿੰਘ ਦਾ ਅਚਾਨਕ ਦਿੱਲੀ ਨੂੰ ਜਾਣ ਦਾ ਪ੍ਰੋਗਰਾਮ ਬਣਿਆ, ਸਿੱਧੂ ਨੇ ਨਾਲ ਹੀ ਅਲਟੀਮੇਟਮ ਛੱਡ ਦਿੱਤਾ, ਨਾਲ ਦੀ ਨਾਲ ਟਵੀਟ ਛੱਡ ਦਿੱਤਾ। ਟਵੀਟ ਤੇ ਏਦਾਂ ਹੀ ਆ ਕਿ ਜਿੱਦਾਂ ਚੱਤੋ ਪੈਰ ਬੰਦਾ ਸੁੱਤਾ ਪਿਆ ਵੀ ਟਵੀਟ ਤੇ ਬੈਠਾ ਕਿ ਜੇ ਕਿਤੇ ਜ਼ਰੂਰਤ ਪੈ ਗਈ, ਸੁਪਨੇ ਦੇ ਵਿੱਚ ਕੋਈ ਬੜਾ ਚੰਗਾ ਕੰਮ ਹੋ ਗਿਆ, ਨਾਲ ਦੀ ਨਾਲ ਉੱਠ ਕੇ ਪੰਡਤ ਜੀ ਤੋਂ ਪੁੱਛ ਕੇ ਟਵੀਟ ਛੱਡ ਦੇਣਾ, ਠੋਕੋ। ਤਾਂ ਖੈਰ ਹੁਣ ਨਾਲ ਦੀ ਨਾਲ ਟਵੀਟ ਆ ਗਿਆ। ਔਰ ਉਸ ਤੋਂ ਪਹਿਲਾਂ ਜਾਖੜ ਨੇ ਇੱਕ ਚੈਲੰਜ ਕੀਤਾ ਕਿ ਪ੍ਰਧਾਨ ਜੀ ਨੂੰ ਉੱਥੇ ਜਾਣਾ ਚਾਹੀਦਾ ਹੈ।
ਲਖੀਮਪੁਰ ਦੇ ਵਿੱਚ ਪਹੁੰਚਣਾ ਹੂੰ ਚਾਹੀਦਾ। ਉਹਦਾ ਜਵਾਬ ਨਹੀਂ ਆਇਆ। ਪਰ ਬਾਅਦ ਦੇ ਵਿੱਚ ਜਦੋਂ ਇਹ ਖਬਰ ਆ ਗਈ ਔਰ ਇੱਕ ਟੈਲੀਵਿਜ਼ਨ ਚੈਨਲ ਨੇ ਤੇ ਇੱਥੋਂ ਤੱਕ ਦਾਅਵਾ ਕਰ ਦਿੱਤਾ ਕਿ ਸਿੱਧੂ ਦਾ ਅਸਤੀਫਾ ਮਨਜ਼ੂਰ ਹੋਣ ਜਾ ਰਿਹਾ, ਆਉਣ ਵਾਲੇ ਕੁਝ ਦਿਨ ਦੇ ਅੰਦਰ ਅੰਦਰ ਸਿੱਧੂ ਦਾ ਅਸਤੀਫਾ ਮਨਜ਼ੂਰ ਹੋਣ ਜਾ ਰਿਹਾ। ਤੇ ਜਿਹੜੇ ਰਵਨੀਤ ਬਿੱਟੂ ਹੋਰੀ ਚਾਹ ਦੇ ਨਾਲ ਮਿੱਠੀਆਂ ਖੱਟੀਆਂ ਪਤਾ ਨਹੀਂ ਕਿਆ ਕਿਆ ਚੀਜ਼ਾਂ ਖਾ ਰਹੇ ਸੀਗੇ ਕਿ ਰਵਨੀਤ ਬਿੱਟੂ ਇਸ ਰੇਸ ਦੇ ਵਿੱਚ ਸਭ ਤੋਂ ਗਾੜੀ ਆ, ਸਭ ਤੋਂ ਅੱਗੇ ਆ। ਅੱਛਾ ਇਹ ਖਬਰ ਆ ਗਈ। ਹਾਂਜੀ, ਇਹ ਸਭ ਕੁਝ ਚੱਲ ਰਿਹਾ। ਤਾਂ ਨਵਜੋਤ ਸਿੰਘ ਸਿੱਧੂ ਦਾ ਇਹ ਅਲਟੀਮੇਟਮ ਜਿਹੜਾ ਸਧਾਰਨ ਪਰਿਸਥਿਤੀਆਂ ਚੋਂ ਨਹੀਂ ਨਿਕਲਿਆ। ਮੈਂ ਜਿਵੇਂ ਕਿਹਾ ਕਿ ਜਿਵੇਂ ਇਹ ਚਰਚਾ ਚੱਲੀ ਹੈ ਨਾਲ ਦੀ ਨਾਲ ਹੀ ਟਵੀਟ ਆ ਜਾਂਦਾ, ਬਾਕੀ ਵੇਖੋ ਆ ਗਿਆ ਕਿ ਹੋਤਾ ਹੈ ਕਿਆ। ਪਰ ਦੇਖੋ ਇੱਕ ਗੱਲ ਜਿਹੜੀ ਵੇਖਣ ਵਾਲੀ ਆ, ਸੀਤਾਪੁਰ ਰੈਸਟ ਹਾਊਸ ਦੇ ਵਿੱਚ ਨਜ਼ਰ ਬੰਦੇ ਆ ਬੀਬੀ ਪ੍ਰਿਯੰਕਾ, ਰਾਹੁਲ ਗਾਂਧੀ ਉੱਥੇ ਪਹੁੰਚ ਰਿਹਾ ਸਵੇਰੇ, ਰਾਹੁਲ ਗਾਂਧੀ ਵੀ ਪਹੁੰਚ ਰਿਹਾ। ਇਹ ਵੇਖੋ ਅਲਟੀਮੇਟਮ ਦੇਣ ਵਾਲੇ ਸਿੱਧੂ ਸਾਹਿਬ, ਹੁਣ ਤਾਂ ਉਹਨਾਂ ਨੂੰ ਜਾਣਾ ਹੀ ਪੈਣਾ ਸੀ ਜੇ ਉੱਥੇ ਰਾਹੁਲ ਪਹੁੰਚਦੇ। ਤਾਂ ਉਹ ਅਲਟੀਮੇਟਮ ਨਾਲ ਲੈ ਕੇ ਕਹਿ ਰਹੇ ਆ ਕਿ ਭਾਈ ਹੁਣ ਅਸੀਂ ਪੰਜਾਬ ਤੋਂ ਕੂਚ ਕਰਾਂਗੇ। ਤਾਂ ਤੀਜੀ ਵੱਡੀ ਗੱਲ ਇਹ ਆ ਕਿ ਜਿੱਥੇ ਆਪਾਂ ਦੇਖਦੇ ਹਾਂ ਯੂਪੀ ਦੇ ਵਿੱਚ ਕਾਂਗਰਸ ਬੜੀ ਹਾਸ਼ੀਆਗ੍ਰਸਤ ਆ, ਤਾਂ ਉੱਥੇ ਕਾਂਗਰਸ ਦੁਬਾਰਾ ਉੱਠ ਰਹੀ ਆ। ਹੁਣੇ ਮੈਂ ਇੱਕ ਯੂਪੀ ਦੇ ਪੱਤਰਕਾਰ ਨੇ ਵੀਡੀਓ ਭੇਜੀ ਸੀਗੀ ਤੇ ਉਹ ਮੈਂ ਦੇਖ ਰਿਹਾ ਸੀਗਾ ਲਿੰਕ ਉਹਦਾ ਖੋਲ ਕੇ, ਤੇ ਉਹ ਉੱਥੇ ਮਸ਼ਾਲ ਮਾਰਚ ਕੀਤਾ ਗਿਆ ਹੁਣੇ ਹੀ ਆ, ਅਦੇਰ ਸ਼ਾਮ ਮਸ਼ਾਲ ਮਾਰਚ ਹੋਇਆ ਵਾ। ਤੇ ਇਹਦਾ ਮਤਲਬ ਇਹ ਆ ਕਿ ਕਿਤੇ ਨਾ ਕਿਤੇ ਕਾਂਗਰਸ ਵਾਸਤੇ ਜ਼ਮੀਨ ਵੀ ਤਿਆਰ ਕਰ ਰਿਹਾ ਇਹ ਮੁੰਡਾ। ਹਾਲਾਂਕਿ ਮੈਂ ਇਸ ਚੀਜ਼ ਦੇ ਹੱਕ ਦੇ ਵਿੱਚ ਨਹੀਂ ਆ, ਨਿਆਂ ਦੀ ਗੱਲ ਹੋਣੀ ਚਾਹੀਦੀ ਆ, ਪਰ ਕਿਉਂਕਿ ਲੀਡਰ ਤਾਂ ਕਰਦੇ ਨੇ ਸਾਰਾ, ਇਹ ਸੱਚ ਆ, ਕਿਤੇ ਸਭ ਤੋਂ ਵੱਡਾ ਸੱਚ ਆ। ਤਾਂ ਇਸ ਕਰਕੇ ਇਹ ਮਾਮਲਾ ਜਿਹੜਾ ਥੋੜਾ ਜਿਹਾ ਅਸਤੀਫੇ ਨਾਲ ਵੀ ਜੁੜਦਾ ਕਿ ਜਿਵੇਂ ਚਰਚਾ ਛਿੜੀ, ਜਿਵੇਂ ਸੁਨੀਲ ਜਾਖੜ ਨੇ ਚੈਲੰਜ ਕਹਿ ਲਓ ਜਾਂ ਕਹਿ ਲਓ ਠੋਕਰ ਮਾਰੀ, ਚੋਹ ਬੁਲਾਈ, ਤਿਵੇਂ ਨਾਲ ਦੀ ਨਾਲ ਟਵੀਟ ਆ ਗਿਆ। ਜੀ ਜੀ ਬਿਲਕੁਲ। ਸੋ ਵੇਖੋ ਇਹ ਵੀ ਇੱਧਰ ਇੱਕ ਹੋਰ ਹਲਚਲ ਜਿਹੜੀ ਇੱਧਰ ਦੇਖਣ ਨੂੰ ਮਿਲ ਰਹੀ ਆ। ਅਗਲੀ ਜਿਹੜੀ ਇੱਕ ਖਬਰ ਆ, ਭਾਜਪਾ ਦੇ ਲੀਡਰ ਦਾ ਇੱਕ ਵੱਡਾ ਦਾਅਵਾ ਆ 10 ਦਿਨਾਂ ਦੇ ਵਿੱਚ ਖੱਟਰ ਨੂੰ ਮੁੱਖ ਮੰਤਰੀ ਅਹੁਦੇ ਤੋਂ ਹਟਾਉਣ ਦੀ ਤਿਆਰੀ ਆ। ਮੈਂ ਤਾਂ ਕਹਿੰਦਾ 10 ਮਿੰਟ ਨਹੀਂ ਸੀ ਰੱਖਣਾ ਚਾਹੀਦਾ ਇਹਨੂੰ। ਵਾਕਈ ਇਹ ਆਦਮੀ ਤਾਂ ਬਹੁਤ ਖੱਟਰ ਨਹੀਂ, ਮੈਂ ਤਾਂ ਕਹਿੰਦਾ ਕਿ ਖਟਾਰਾ ਚੀਫ ਮਿਨਿਸਟਰ ਆ, ਜਿੰਨੇ ਹੁਣ ਤੱਕ ਦੇ ਖਟਾਰਾ ਚੀਫ ਮਿਨਿਸਟਰ ਆ, ਤੇ ਉਹਨਾਂ ਦੇ ਵਿੱਚੋਂ ਇੱਕ ਇਹ ਆ। ਜਿਸ ਤਰ੍ਹਾਂ ਦੀ ਇਹਨੇ ਸ਼ਬਦਾਵਲੀ ਇਸਤੇਮਾਲ ਕੀਤੀ ਆ, ਮੈਂ ਕਹਿੰਦਾ ਕਿ ਸਿਹਤਮੰਦ ਲੋਕਤੰਤਰ ਤੇ ਕਦੇ ਇਹੋ ਜਿਹੇ ਬੰਦਿਆਂ ਨੂੰ ਬਰਦਾਸ਼ਤ ਨਾ ਕਰੇ। ਤਾਂ ਕਹਿ ਲਓ ਕਿ ਪੈਦਾਇਸ਼ ਹੀ ਉਸ ਮੁਲਕ ਦੇ ਵਿੱਚ ਰੱਖਦੇ ਆ, ਇਹਨਾਂ ਦੀ ਪੈਦਾਇਸ਼ ਹੀ ਉੱਥੋਂ ਦੀ ਆ ਜਿੱਥੋਂ ਦੀ ਡੈਮੋਕ੍ਰੇਸੀ ਨੂੰ ਮੈਚਿਓਰ ਹੋਣ ਤੋਂ ਪਹਿਲਾਂ ਹੀ ਲੰਗੜਾ ਕਰ ਦਿੱਤਾ ਗਿਆ, ਲੂਲੀ ਕਰ ਬਣਾ ਦਿੱਤਾ ਗਿਆ। ਤਾਂ ਇਹ ਹੁਣ ਦੇਖੋ ਇੱਕ ਇਹਨਾਂ ਦੇ MLC ਹੈ ਭਾਰਤੀ ਜਨਤਾ ਪਾਰਟੀ ਦੇ, ਸ਼ਾਮਲੀ ਪਹੁੰਚੇ ਸੀਗੇ। ਤਾਂ ਉਹਨਾਂ ਨੇ ਇੱਕ ਗੱਲ ਕਹੀ ਆ, ਇੱਕ ਤਾਂ ਉਹ ਕਹਿੰਦੇ ਕਿ ਜੈਸੇ ਕੋ ਤੈਸਾ ਵਾਲਾ ਜਿਹੜਾ ਬਿਆਨ ਵਾਇਰਲ ਹੋ ਰਿਹਾ ਇਹ ਗਲਤ ਹੈ, ਮਤਲਬ ਕਿ ਉਹਨਾਂ ਨੇ ਕਿਹਾ ਕਿ ਇਹ ਬਹੁਤ ਗਲਤ ਗੱਲ ਕੀਤੀ ਹੈ। ਤਾਂ ਦੂਜਾ ਉਹਨਾਂ ਨੇ ਇਸ਼ਾਰਾ ਕੀਤਾ ਆ ਕਿ 3 ਮੁੱਖ ਮੰਤਰੀ ਤੇ ਜਿਹੜੇ ਆ ਉਹ ਜੀਤ ਚੁੱਕੇ ਆ, ਮਤਲਬ ਕਿ ਉਹਨਾਂ ਨੂੰ ਹਟਾ ਚੁੱਕੇ, ਤੇ ਚੌਥਾ ਨੰਬਰ ਹੁਣ ਖੱਟਰ ਦਾ ਜਿਹੜਾ ਉਹ ਆ ਸਕਦਾ, ਇਹਨੂੰ ਬਾਉਂਡਰੀ ਪਾਰ ਘੱਲਣ ਦੀ ਪੂਰੀ ਤਿਆਰੀ। ਹੁਣ ਪਤਾ ਨਹੀਂ ਕਿ ਮਿਸਰ ਭੋਲੇ ਨੇ ਕੋਈ ਗੱਲ ਕਰ ਦਿੱਤੀ ਆ, ਸਬੱਬੀਓਂ ਕੋਈ ਗੱਲ ਮੂੰਹੋਂ ਨਿਕਲ ਗਈ ਅਚਨਚੇਤੀ, ਜਾਂ ਫਿਰ ਵਿੱਚ ਕਿਤੇ ਨਾ ਕਿਤੇ ਚਰਚਾ ਚੱਲਦੀ। ਔਰ ਜੇ ਤੁਸੀਂ ਦੇਖੋਗੇ ਤਾਂ ਥੋੜਾ ਦਿਨ ਪਹਿਲਾਂ ਹਰਿਆਣੇ ਦੇ ਵਿੱਚ ਇਹ ਖਬਰ ਬੜੀ ਗਰਮ ਸੀਗੀ, ਕਿਉਂਕਿ ਕੁਝ ਪ੍ਰੋਜੈਕਟਾਂ ਦੀਆਂ ਜਿਹੜੇ ਅਧੂਰੇ ਵਗੈਰਾ ਨੇ ਜਾਂ ਪੂਰੇ ਨੇ, ਤਾਂ ਉਹਨਾਂ ਦੀਆਂ ਰਿਪੋਰਟਾਂ ਮੰਗੀਆਂ ਗਈਆਂ ਸਨ ਸੈਂਟਰ ਵੱਲੋਂ। ਦੂਜੀ ਗੱਲ ਇਹ ਆ ਕਿ ਇਹਨਾਂ ਨੇ ਆਪਣੇ ਇੱਕ ਪ੍ਰਸ਼ਾਸਕੀ ਢਾਂਚੇ ਦਾ ਇੱਕ ਮੁਲਾਜ਼ਮ ਕਰਮਚਾਰੀ ਵੀ ਫੜਿਆ ਸੀ ਕਿ ਸਾਡੀਆਂ ਸੂਚਨਾਵਾਂ ਲੀਕ ਕਰਦਾ ਹੈ। ਤਾਂ ਕੁਝ ਕੜੀਆਂ ਐਸੀਆਂ ਜੋੜੀਆਂ ਗਈਆਂ ਸੀਗੀਆਂ ਕਿ ਸ਼ਾਇਦ ਖੱਟਰ ਦੇ ਦਿਨ ਪੁੱਗ ਗਏ ਆ। ਹੁਣ MLC ਨੇ ਜਿਹੜੀ ਗੱਲ ਕਹੀ ਆ, ਜੇ ਸੱਚ ਸਾਬਤ ਹੁੰਦੀ ਹੈ ਤੇ ਵਾਕਿਆ ਮੰਨਣਾ ਪਏਗਾ ਕਿ MLC ਹੈ ਜਿਹੜਾ ਭਾਈ ਹੈ ਤੇ ਭਾਵੇਂ ਭਾਜਪਾ ਵਾਲਿਆਂ ਦੇ ਵਿੱਚੋਂ ਆ, ਪਰ ਕਿਤੇ ਗਾਏ ਵਗਾਏ ਕੋਈ ਸੱਚੀ ਗੱਲ ਸੋਟੀ ਜਾਂਦਾ। ਜੀ ਜੀ। ਹਾਈ ਕੋਰਟ ਵੱਲੋਂ ਨਸ਼ਿਆਂ ਬਾਰੇ ਕੇਸ ਦੀ ਸੁਣਵਾਈ 13 ਅਕਤੂਬਰ ਤੱਕ ਮੁਲਤਵੀ। ਹਾਂਜੀ, ਉਹੀ ਆ ਜਿਹੜੀ ਸੀਲਬੰਦ ਰਿਪੋਰਟ ਆ, ਤੇ ਜਿੱਦਣ ਦੀ ਤਰੀਕ ਹੁੰਦੀ ਆ ਸਿੱਧੂ ਜੀ ਨੂੰ ਬਹੁਤ ਬੇਸਬਰੀ ਨਾਲ ਉਡੀਕ ਹੁੰਦੀ ਆ। ਸਵੇਰੇ ਤੜਕੇ ਨਿਰਣੇ ਕਾਲ 'ਚ, ਮਤਲਬ ਕਿ ਨਿਰਣੇ ਕਾਲ 'ਚ ਉਹਨਾਂ ਨੇ ਇੱਕ ਇਹਦੇ ਤੇ ਟਵੀਟ ਕਰਨਾ ਹੁੰਦਾ, ਅੱਜ ਵੀ ਕੀਤਾ ਸੀਗਾ। ਖੈਰ, ਤੇ ਉਹਦੇ ਵਿੱਚ ਹੁਣ ਕੀ ਆ ਕਿ
ਇੱਕ ਜਿਹੜੀ ਵੱਡੀ ਖਬਰ ਆ, ਜੇ ਆਪਾਂ ਇਸ ਸਾਰੇ ਸੰਦਰਭ ਦੇ ਵਿੱਚ ਇੱਕ ਵੱਡੀ ਨਿਊਜ਼ ਲਈਏ ਤਾਂ ਉਹ ਇਹ ਆ, ਹਾਲਾਂਕਿ ਤਫਸੀਲ ਸਵੇਰੇ ਆਏਗੀ, ਆਰਡਰ ਵਗੈਰਾ ਤਾਂ ਨਹੀਂ ਪੜਿਆ, ਪਰ ਇਹ ਜ਼ਰੂਰ ਆ ਰਿਹਾ ਕਿ 13 ਅਕਤੂਬਰ ਤੇ ਤਰੀਕ ਪਈ ਆ। 13 ਅਕਤੂਬਰ ਤੇ ਜਿਹੜੀ ਤਰੀਕ ਪਈ ਆ, ਦਾ ਮਤਲਬ ਇਹੋ ਆ ਕਿ ਸੁਣਵਾਈ ਜਲਦੀ ਸ਼ੁਰੂ ਹੋ ਚੁੱਕੀ ਆ। ਮਤਲਬ ਕਿ ਯਾਦ ਹੋਣਾ ਤੁਹਾਨੂੰ, ਆਪਾਂ ਖਬਰ ਕੀਤੀ ਸੀ ਕਿ ਪਹਿਲਾਂ ਇਹਦੀ ਸੁਣਵਾਈ ਜਿਹੜੀ ਆ ਨਵੰਬਰ ਦੇ ਅੰਤ ਤੱਕ ਮੁਲਤਵੀ ਕਰ ਦਿੱਤੇ ਗਏ ਸੀ। ਜੀ ਜੀ ਜੀ। ਪਰ ਬਾਅਦ ਦੇ ਵਿੱਚ ਨਵਕਿਰਨ ਸਿੰਘ ਹੋਰੀ ਦੁਬਾਰਾ ਚੱਲ ਗਏ ਸਨ ਹਾਈ ਕੋਰਟ ਦੇ ਵਿੱਚ ਕਿ ਦੇਖੋ ਜਲਦੀ ਸੁਣਵਾਈ ਹੋਣੀ ਚਾਹੀਦੀ ਆ, ਅੱਗੇ ਬਹੁਤ ਡਿਲੇ ਹੋ ਗਿਆ ਕੰਮ। ਤਾਂ ਹਾਈ ਕੋਰਟ ਉਸ ਸੁਣਵਾਈ ਨੂੰ ਮਤਲਬ ਕਿ ਜਲਦੀ ਸ਼ੁਰੂ ਕਰਨ ਲਈ ਜਿਹੜੀ ਸੁਣਵਾਈ ਕਰਨੀ ਸੀ ਉਹਦੇ ਤੇ ਰਾਜੀ ਹੋਇਆ ਪਹਿਲਾਂ, ਔਰ ਬਾਅਦ ਦੇ ਵਿੱਚ ਮੇਰੇ ਖਿਆਲ ਦੇ ਨਾਲ ਇਹ ਪ੍ਰਵਾਨਗੀ ਮਿਲ ਗਈ ਹੈ, ਇੱਕ ਤਰ੍ਹਾਂ ਨਾਲ ਸਮਝੀਏ ਜੇ ਆਪਾਂ ਕਾਨੂੰਨੀ ਹਿਸਾਬ ਕਿਤਾਬ ਦੇ ਨਾਲ, ਤਾਂ 13 ਅਕਤੂਬਰ ਨੂੰ ਹੁਣ ਇਸ ਅਰਜ਼ੀ ਤੇ ਸੁਣਵਾਈ ਹੋਊਗੀ। ਤੋ ਲੱਗਦਾ ਇਹੋ ਆ ਕਿ ਨਵੰਬਰ ਆ ਹੀ ਜਾਣਾ ਹੈ। ਜਿਹੜੀ ਉਹ ਸੀਲਬੰਦ ਰਿਪੋਰਟ ਆ ਉਹਦੇ ਤੇ ਫੈਸਲਾ ਹੁੰਦਿਆਂ ਨਵੰਬਰ ਆ ਜਾਣਾ ਆ। ਪਰ ਉਹਦਾ ਫਾਇਦਾ ਇਹ ਹੋਏਗਾ ਕਿ ਅੱਗੇ ਸਿੱਧੀ ਨਵੰਬਰ ਤੇ ਤਰੀਕ ਪਈ ਸੀ, ਤੇ ਜੇ ਇੱਕ ਹੋਰ ਪੈ ਜਾਂਦੀ ਤੇ ਇਲੈਕਸ਼ਨ ਲੰਘ ਜਾਣਾ ਸੀਗਾ। ਹੋ ਸਕਦਾ 2-3 ਮਹੀਨਿਆਂ ਦੀ ਪੈ ਜਾਂਦੀ ਤੇ ਸਰਕਾਰ ਹੀ ਬਦਲ ਜਾਂਦੀ। ਪਰ ਹੁਣ ਇੱਕ ਉਮੀਦ ਕੀਤੀ ਜਾ ਸਕਦੀ ਆ ਕਿ ਸ਼ਾਇਦ ਇੱਥੇ ਸਰਕਾਰ ਦੇ ਵਿੱਚ ਕੋਈ ਹਿਲਜੁਲ ਹੋ ਜਾਵੇ, ਔਰ ਡੈਫੀਨਿਟਲੀ ਇਹ ਤੇ ਪੱਕਾ ਆ ਕਿ ਜੇ ਮੰਨ ਲਓ ਰਿਪੋਰਟ ਖੁੱਲਦੀ ਆ ਤੇ ਸੇਕ ਬਹੁਤ ਦੂਰ ਤੱਕ ਲੱਗਣਗੇ। ਇਹ ਗੱਲ ਵੱਖਰੀ ਆ ਕਿ 2 ਮੁੰਡੇ ਅੱਜ ਵੀ ਸਾਡੇ ਓਵਰਡੋਜ਼ ਨਾਲ ਮਰੇ ਆ ਕੁਝ ਘੰਟਿਆਂ ਦੇ ਅੰਤਰਾਲ ਤੇ। ਸਿੱਧੂ ਸਾਹਿਬ ਨੂੰ ਕਦੇ ਇਹਨਾਂ ਦੀ ਚਿੰਤਾ ਨਹੀਂ ਹੁੰਦੀ। ਆ ਟੰਨਾਂ ਦੇ ਟਨ ਉੱਥੋਂ ਅਡਾਨੀ ਦੇ ਪੋਰਟ ਤੋਂ ਡਰੱਗ ਆਉਂਦਾ ਹਰਿਆਣੇ ਤੇ ਪੰਜਾਬ 'ਚ। ਹਰਿਆਣੇ ਦੇ ਮੰਤਰੀ ਆ ਥੋੜਾ ਸਮਾਂ ਪਹਿਲਾਂ, ਹੁਣ ਮੈਂ ਕੀ ਕਵਾਂ, ਕਿੱਦਾਂ ਬੁੜਕ ਕੇ ਕਹਿੰਦੇ ਸੀ ਕਿ ਪੰਜਾਬ ਉੜਤਾ, ਪੰਜਾਬ ਸਾਨੂੰ ਵੀ ਲੈ ਕੇ ਬਹਿ ਗਿਆ, ਤੇ ਇੱਧਰ ਆ ਰਹੀ ਸੀਗੀ ਸਪਲਾਈ। ਹੁਣ ਇਹਨਾਂ ਨੂੰ ਦੀਦੀ ਨਹੀਂ ਅੰਨਿਆਂ ਨੂੰ ਦਿਖਣੀ, ਉਦੋਂ ਸਜਾਖੇ ਬਣ ਜਾਂਦੇ ਆ ਜਦੋਂ ਉੜਤਾ ਪੰਜਾਬ ਫਲਾਂ ਕਰਦੇ ਆ। ਤਾਂ ਟੰਨਾਂ ਦੇ ਟਨ ਡਰੱਗ ਡਿੱਗ ਰਹੀ ਆ ਪੰਜਾਬ ਦੇ ਵਿੱਚ, ਉਹਨੂੰ ਰਗਾਂ ਦੇ ਵਿੱਚ ਧੱਕ ਕੇ ਲਾਸ਼ਾਂ ਡਿੱਗ ਰਹੀਆਂ ਨੇ, ਉਹਦੀ ਕੋਈ ਚਿੰਤਾ ਨਹੀਂ ਹੈ। ਇੱਕ ਰਿਪੋਰਟ, ਕਿਉਂਕਿ ਉਹਦੇ ਚ ਸਭ ਨੂੰ ਪਤਾ ਹੈ ਕਿ ਜਿਹੜੇ ਇਹਨਾਂ ਦੇ ਹੈਗੇ ਨੇ ਸ਼ਰੀਕ, ਉਹਨਾਂ ਦਾ ਨਾਮ ਹੈ, ਆਹੀ ਗੱਲਾਂ ਨੇ। ਔਰ ਉਸ ਅਫਸਰ ਦੇ ਮਗਰ ਸਿੱਧੂ ਲੱਗਾ ਫਿਰਦਾ ਜਿਸ ਅਫਸਰ ਨੇ ਬਾਦਲਾਂ ਦੇ ਖਿਲਾਫ ਦਵਾਈ ਮੁੱਕਰੀ ਸੀ। ਇਹ ਵੀ ਗੱਲ ਅਤੀਤ ਦੇ ਵਿੱਚੋਂ ਤੁਹਾਨੂੰ ਦੱਸ ਦਿੰਦਾ ਮੈਂ, ਅਤੀਤ ਦੇ ਵਿੱਚੋਂ। ਸੋ ਇਹ ਸਾਰੀਆਂ ਚੀਜ਼ਾਂ ਨੇ। ਖੈਰ ਜੋ ਮਰਜ਼ੀ ਆ, ਅੱਛੀ ਗੱਲ ਆ। ਮੈਂ ਕਹਿੰਦਾ ਖੁਲਵਾਉਣ ਜਿਹੜੇ ਉਹ ਪੁਰਾਣੇ ਇਹੋ ਜਿਹੇ ਕੋਈ ਦਾਗੀ ਬੰਦੇ ਹੈਗੇ ਜੇ ਦੋਸ਼ ਸਾਬਤ ਹੁੰਦੇ, ਉਹਨਾਂ ਨੂੰ ਵੀ ਸੁੱਟਣ। ਪਰ ਮੌਜੂਦਾ ਸਮੇਂ ਦੇ ਵਿੱਚ ਜੋ ਕੁਝ ਵਾਪਰਦਾ ਇਹ ਤੇ ਰੋਕਣਾ ਤੁਹਾਡੀ ਜ਼ਿੰਮੇਵਾਰੀ ਹੈਗੀ ਆ ਕਿ ਨਹੀਂ? ਬਿਲਕੁਲ ਬਿਲਕੁਲ। ਤੇ ਅਗਲੀ ਗੱਲ ਕਰ ਲਈਏ, 5 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਨਰਮੇ ਦੇ ਮੁਆਵਜ਼ੇ ਨੂੰ ਲੈ ਕੇ ਲਾਇਆ ਮੋਰਚਾ। ਭਾਈ ਹੁਣ ਤਾਂ ਜਿੱਥੇ ਮੋਰਚੇ ਲੱਗ ਰਹੇ, ਡਰ ਹੀ ਲੱਗਾ ਰਹਿੰਦਾ ਵੀ ਅਜਿਹੇ ਮਿਸ਼ਰੇ ਜੇ ਆ ਕੇ ਹੋਰ ਗੱਡੀਆਂ ਨਾ ਚਾੜੀ ਜਾਣ ਇਹਨਾਂ ਨੂੰ। ਇਹ ਨਵਾਂ ਹੀ ਡਰ ਪਵਾਤਾ ਇਹਨੇ। ਆਹੋ ਜੀ, ਇੱਕ ਜੀਪ ਜੀ ਤਾਂ ਉਹ ਜੀ ਉਹਨੇ ਰੱਖੀ ਸੀ, ਥਾਰ ਜੀ। ਇਹੋ ਜਿਹੀ ਇੱਕ ਜੀਪ ਲਈ ਤਾਂ ਇਹ ਵੀ ਬੰਦਾ ਫਿਰਦਾ ਹੁੰਦਾ ਹੈ ਜਿਹਦੇ ਘਰ ਦੇ ਅੱਗੇ ਜਾ ਕੇ ਧਰਨਾ ਲਾਇਆ। ਇਹਦਾ ਨਾਮ ਹੈ ਮਨਪ੍ਰੀਤ ਸਿੰਘ ਬਾਦਲ। ਆਹੋ। ਤੇ ਇਹ 5 ਜ਼ਿਲ੍ਹਿਆਂ ਦੇ ਕਿਸਾਨਾਂ ਨੇ ਧਰਨਾ ਲਾਇਆ। ਅਸਲ ਦੇ ਵਿੱਚ ਇਹਨਾਂ ਦੀ ਮੰਗ ਆ ਕਿ ਜੋ ਗੁਲਾਬੀ ਸੁੰਡੀ ਨੇ ਹਮਲਾ ਕੀਤਾ, ਉਹਦੀ ਜਿਹੜੀ ਬਰਬਾਦੀ ਹੋਈ ਆ, ਉਹਦੀ ਭਰਪਾਈ ਵਜੋਂ ਸਾਨੂੰ 60,000 ਰੁਪਇਆ ਮੁਆਵਜ਼ਾ ਤੇ ਖੇਤ ਵਾਲੇ ਨੂੰ ਦਿੱਤਾ ਜਾਵੇ। ਤੇ ਕਿਉਂਕਿ ਇਹਦੇ ਚ ਕੀ ਹੁੰਦਾ ਕਿ ਇੱਕ ਰੁਜ਼ਗਾਰ ਨਾ ਗਰੀਬਾਂ ਦਾ ਵੀ ਬਹੁਤ ਵੱਡਾ ਹੁੰਦਾ ਜੇ। ਜਿਹੜੀ ਆਪਾਂ ਰੂੰ ਕਾਟਨ ਦੇਖਦੇ ਆ ਨਰਮੇ ਦੀ, ਉਹ ਨਿਕਲਦੀ ਹੈ ਨਾ ਇੰਡੀਆ ਚੋਂ, ਉਹਨੂੰ ਜਿਹੜੀ ਚੁਗਦੇ ਆ, ਉਹਦੀ ਚੁਗਾਈ ਬਹੁਤ ਮਹਿੰਗੀ ਹੁੰਦੀ। ਚੁਗਾਈ ਦੇ ਵਿੱਚ ਅੱਛੀ ਖਾਸੀ ਆਮਦਨ ਹੁੰਦੀ ਹੈ ਮਜ਼ਦੂਰ ਪਰਿਵਾਰਾਂ ਨੂੰ। ਉਹ ਬੀਬੀਆਂ ਜ਼ਿਆਦਾਤਰ ਚੁਗਾਈ ਕਰਦੀਆਂ ਨੇ। ਨਰਮਾ ਚੁਗਣਾ ਵੀ ਇੱਕ ਕਲਾ, ਪਿੱਛੇ ਝੋਲੀ ਵੀ ਬੰਨ ਲੈਂਦੀਆਂ ਨੇ ਤੇ ਉਹ ਫੁੱਟੀਆਂ ਕਹਿੰਦੇ ਆ ਉਹਨਾਂ ਨੂੰ, ਨਰਮੇ ਦੀਆਂ ਫੁੱਟੀਆਂ ਟਿੰਡਿਆਂ ਚੋਂ ਕੱਢ ਕੇ ਪਿੱਛੇ ਪਾਈ ਜਾਂਦੀਆਂ, ਚੁਗੀ ਜਾਂਦੀ ਹੈ ਪੰਜਾਬ ਚ। ਤਾਂ ਉਹਨਾਂ ਦਾ ਵੀ ਲਾਸ ਹੋ ਗਿਆ ਨਾ। ਫਰਜ਼ ਕਰੋ ਇੱਕ ਆਪਣਾ ਪਿੰਡ ਆ, ਪਿੰਡ ਦਾ ਰਕਬਾ ਜਿਹੜਾ ਉਹ 1000 ਕਿੱਲਾ ਹੈ। 1000 ਕਿੱਲੇ ਚੋਂ 500 ਕਿੱਲਾ ਨਰਮਾ ਹੈ, 500 ਕਿੱਲਾ ਝੋਨਾ ਹੈ, ਸਿੱਧਾ ਹਿਸਾਬ ਲਾ ਲਓ। ਤਾਂ 500 ਕਿੱਲੇ ਦੇ ਵਿੱਚੋਂ ਚੁਗਾਈ ਦਾ ਗਰੀਬ ਪਰਿਵਾਰਾਂ ਨੂੰ ਵੀ ਕਿੰਨਾ ਜਾਣਾ ਹੈ ਨਾ, ਇਹ ਵੀ ਦੇਖਣ ਵਾਲੀ ਗੱਲ ਹੈ। ਜਿਹੜਾ ਲਾਸ ਫਾਰਮਰ ਦਾ ਹੋ ਗਿਆ, ਕਿਸਾਨ ਦਾ ਹੋ ਗਿਆ, ਤਾਂ ਉਹ ਤਾਂ ਚਲੋ ਵੱਖਰੀ ਗੱਲ ਆ, ਪਰ ਇੱਕ ਮਜ਼ਦੂਰ ਦਾ ਵੀ ਹੈ ਨਾਲ। ਤਾਂ ਹੀ ਕਹਿੰਦੇ ਆ ਨਾ ਕਿ ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ। ਦੋਵਾਂ ਦੀ ਰੋਜੀ ਜਿਹੜੀ ਆ ਸਾਂਝੀ ਹੈ ਇੱਕ ਤਰ੍ਹਾਂ ਨਾਲ। ਹਾਂ, ਇਹ ਗੱਲ ਵੱਖਰੀ ਹੈ, ਕਿਸੇ ਨੂੰ ਥੋੜੀ ਵੱਧ, ਕਿਸੇ ਨੂੰ ਥੋੜੀ ਘੱਟ। ਤਾਂ ਇਸ ਕਰਕੇ ਦੋਨਾਂ ਦੀ ਮੰਗ ਕੀਤੀ ਜਾਂਦੀ। ਪਰ ਮੇਰੇ ਖਿਆਲ ਦੇ ਨਾਲ ਮੁਆਵਜ਼ਾ ਬਹੁਤ ਜ਼ਿਆਦਾ ਹੈ। ਕਦੇ ਸਰਕਾਰ ਇੰਨਾ ਮੁਆਵਜ਼ਾ ਨਹੀਂ ਦੇਗੀ। ਹਾਂ, ਬਾਦਲ ਸਰਕਾਰ ਨੇ ਮੁਆਵਜ਼ਾ ਜ਼ਰੂਰ ਦਿੱਤਾ ਸੀਗਾ ਉਸ ਟਾਈਮ। ਮੇਰੇ ਖਿਆਲ ਦੇ ਨਾਲ 6,000 ਕਰੋੜ ਰੁਪਈਆ ਦਿੱਤਾ ਸੀਗਾ
ਉਹ ਵੰਡ ਵੰਡਾ ਕੇ ਉਦੋਂ ਇਹ ਜਿਹੜੇ ਮਜ਼ਦੂਰ ਸੀ ਉਹਨਾਂ ਨੂੰ ਚੁਕਾਈ ਦਿੱਤੀ ਗਈ ਸੀ। ਮੇਰੇ ਖਿਆਲ ਦੇ ਨਾਲ ਸਾਡੀ ਸੰਭਾਲਾ 'ਚ ਪਹਿਲੀ ਵਾਰੀ ਹੋਇਆ ਸੀ ਜਦੋਂ ਮਜ਼ਦੂਰਾਂ ਨੂੰ ਵੀ ਮੁਆਵਜ਼ਾ ਮਿਲਿਆ ਸੀ ਪਿੰਡਾਂ ਦੇ ਵਿੱਚ। ਤਾਂ ਉਹ ਹੁਣ ਕਿੰਨਾ ਦਿੰਦੇ ਜਾਂ ਨਹੀਂ ਦਿੰਦੇ ਪਤਾ ਨਹੀਂ ਹੈ। ਸੋ ਇਹ ਬਾਦਲ ਪਿੰਡ ਦੇ ਵਿੱਚ ਪੱਕਾ ਮੋਰਚਾ ਲੱਗ ਗਿਆ, ਪਰ ਜਿਹਦੇ ਘਰੇ ਮੋਰਚਾ ਲਾਉਣ ਗਏ ਨੇ ਉਹ ਤੇ ਜਾ ਕੇ ਉੱਥੇ ਮਹਾਤਮਾ ਗਾਂਧੀ ਦੀ ਜਗ੍ਹਾ ਤੇ ਜਾ ਕੇ ਮੌਨ ਵਰਤ ਰੱਖ ਕੇ ਬੈਠਾ ਸੀ ਤੇ ਵੈਸੇ ਹੀ ਮੌਨ ਹੋਇਆ ਪਿਆ। ਤੇ ਮੌਨ ਹੋਇਆ ਤੇ ਚੰਡੀਗੜ੍ਹ ਬੈਠਾ ਲਾਈ ਰੱਖੋ ਮੋਰਚਾ। ਪਰ ਗੱਲ ਇਹ ਆ ਕਿ ਇਹਦੇ ਤੇ ਵੀ ਆਪਾਂ ਵੀਕਐਂਡ ਤੇ ਕੋਈ ਕਰਾਂਗੇ ਕਿ ਕਿੰਨੇ ਬੰਦੇ ਗੁਲਾਬੀ ਸੁੰਡੀ ਪੈਣ ਤੋਂ ਬਾਅਦ ਮਰ ਗਏ ਆ। ਮੈਂ ਉਹਦਾ ਡਾਟਾ ਕੱਢਣ ਦਾ ਯਤਨ ਕਰਾਂਗਾ ਜੇ ਆਪਣੇ ਤੋਂ ਸੰਭਵ ਹੋਇਆ ਤਾਂ। ਮੇਰੇ ਖਿਆਲ ਦੇ ਨਾਲ ਦੇਖ ਲਓ ਕਿ ਕਿਸਾਨ ਪ੍ਰਸਤ ਹੋਣ ਦਾ ਦਾਅਵਾ ਕਰਨ ਵਾਲੇ ਜਿੱਦਣ ਸਹੁੰ ਚੁੱਕਦੇ ਆ ਕੈਬਨਿਟ ਦੀ, ਉਦਣ ਗੇੜਾ ਮਾਰਨ ਵਾਲੇ ਅਜੇ ਤੱਕ ਨਰਮੇ ਦਾ ਕੋਈ ਹੱਲ ਨਹੀਂ ਕਰ ਸਕੇ। ਤੇ ਇਨ ਬਿਟਵੀਨ ਕਿੰਨੇ ਬੰਦੇ ਮਰੇ ਆ ਇਹਦਾ ਮੈਂ ਡਾਟਾ ਖੰਗਾਲਣ ਦਾ ਯਤਨ ਜ਼ਰੂਰ ਕਰੂੰਗਾ, ਖਾਸ ਤੌਰ ਤੇ ਨਰਮਾ ਪੱਟੀ। ਜੀ ਜੀ ਜੀ, ਚੌਂਚ ਫੇਰਿਓ ਮਾਰ ਹੈ ਜੀ। ਇਹ ਤਾਂ ਜਿਹੜਾ ਆ ਉਹ ਬਹੁਤ ਬੁਰਾ ਹਾਲ ਹੈਗਾ ਆ ਉਧਰ। ਜਿਹੜੇ ਸਾਲ ਤਕਰੀਬਨ ਮਿੰਟੂ ਜੀ ਹੁਣ ਦੇਖੋ ਹੋ ਗਿਆ ਆ ਕਿਸਾਨਾਂ ਦੇ ਉੱਥੇ ਜਿਹੜੇ ਪ੍ਰਦਰਸ਼ਨ ਆ ਉਸ ਨੂੰ ਚੱਲਦੇ ਨੂੰ, ਪ੍ਰੋਟੈਸਟ ਨੂੰ ਚੱਲਦੇ ਨੂੰ, ਤੇ ਨਾਲ ਇੱਧਰੋਂ ਉੱਧਰੋਂ ਜਿਹੜੀਆਂ ਹੋਰ ਵਿਪਤਾਵਾਂ ਵੀ ਜਿਹੜੀਆਂ ਉਹ ਪਈ ਹੀ ਜਾ ਰਹੀਆਂ ਨੇ। ਤੇ ਸ਼ੁਕਰੀਆ ਮਿੰਟੂ ਜੀ, ਮਿਲਦੇ ਹਾਂ ਜੀ ਕੱਲ ਨੂੰ ਫਿਰ। ਧੰਨਵਾਦ, ਸਤਿ ਸ਼੍ਰੀ ਅਕਾਲ ਜੀ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਜੀ, ਤੇ ਇੱਥੇ ਸਾਡੇ ਅੱਜ ਦੇ ਪ੍ਰੋਗਰਾਮ ਦੀ ਸਮਾਪਤੀ ਹੈ। ਅਗਲੀ ਵਾਰ ਤੱਕ ਲਈ ਮੇਰੇ ਵੱਲੋਂ ਵੀ ਤੁਹਾਨੂੰ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।